ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਆਪਾਂ ਕੁਝ ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੇ ਨਜ਼ਰ ਮਾਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਤੱਕ ਪਹੁੰਚਾਇਆ ਜੀ। ਸੂਬੇਦਾਰ ਸਰਜੀਤ ਸਿੰਘ ਜੀ ਖੰਗੂੜਾ ਤੇ ਪਰਿਵਾਰ ਸੈਨੋਜ਼ੇ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ ਤੋਂ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁੱਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਰਿਸ਼ਪਾਲ ਕੌਰ ਖੰਗੂੜਾ ਤੇ ਪਰਿਵਾਰ ਬਿਕਰਸਫੀਲਡ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਸੋਢੀ ਸਿੰਘ ਜੀ ਸੈਕਰਾਮੈਂਟੋ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਜੀ ਮੈਂਟੂ ਗੁਰਸਰੀਆ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਮੈਂਟੂ ਜੀ, ਸਭ ਤੋਂ ਪਹਿਲਾਂ ਗੱਲ ਕਰੀਏ ਕਿ ਕਾਫੀ ਜਿਹੜੀ ਇਹ ਖਬਰ ਹੈਗੀ ਆ ਸੋਸ਼ਲ ਮੀਡੀਆ ਤੇ ਵੀ ਚੱਲਦੀ ਆ ਕਿ ਕੇਜਰੀਵਾਲ ਤੇ ਮੁੜ ਕੇ ਸਿਆਹੀ ਸੁੱਟੀ ਕਿਸੇ ਔਰਤ ਨੇ। ਹਾਂ ਜੀ, ਇਹ ਬਹੁਤ ਮਾੜੀ ਘਟਨਾ ਹੈ ਜੀ, ਜੋ ਇਸ ਤਰ੍ਹਾਂ ਦੀ ਚੀਜ਼ ਵਾਪਰਦੀ ਹੈ ਕਿਸੇ ਵੀ ਨੇਤਾ ਨਾਲ, ਕਿਸੇ ਵੀ ਰਾਜਨੇਤਾ ਦੇ ਨਾਲ, ਚਾਹੇ ਅਰਵਿੰਦ ਕੇਜਰੀਵਾਲ ਹੈ ਚਾਹੇ ਕੋਈ ਹੋਰ ਹੈ। ਉਹ ਬੜੀ ਜਿਹੜੀ ਆਪਣੇ ਆਪ ਦੇ ਵਿੱਚ ਇੱਕ ਕਹਿ ਲਈਏ ਕਿ ਦੁਖਦ ਘਟਨਾ ਹੈ ਕਿ ਜਿਹੜਾ ਵਿਰੋਧ ਕਰਨ ਦਾ ਤਰੀਕਾ ਹੈ ਉਹ ਗੈਰ ਮਰਿਆਦਕ ਹੋਵੇ। ਜਿੱਦਾਂ ਪਹਿਲਾਂ ਵੀ ਥੱਪੜ ਮਾਰਿਆ ਸੀਗਾ ਅਰਵਿੰਦ ਕੇਜਰੀਵਾਲ ਨੂੰ ਇੱਕ ਨੌਜਵਾਨ ਨੇ, ਉਸ ਤੋਂ ਬਾਅਦ ਉਹਨਾਂ ਨੇ ਜਾ ਕੇ ਉਹਨੂੰ ਫੁੱਲ ਭੇਟ ਕੀਤੀ। ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਅੱਗੇ ਵਾਪਰੀਆਂ ਨੇ। ਭੁਪਿੰਦਰ ਸਿੰਘ ਹੁੱਡਾ ਜਿਹੜਾ ਮੁੱਖ ਮੰਤਰੀ, ਉਹਦੇ ਵੀ ਥੱਪੜ ਵੱਜ ਚੁੱਕਾ। ਇਹ ਜਿਹੜੀਆਂ ਚੀਜ਼ਾਂ ਹੈ, ਇਹ ਜਿਹੜਾ ਇੱਕ ਵਿਰੋਧ ਕਰਨ ਦਾ ਢੰਗ ਹੈ ਉਹਨੂੰ ਦਾਗਦਾਰ ਕਰ ਰਹੀਆਂ। ਵਿਰੋਧ ਨੂੰ ਹੀ ਜਿਹੜਾ ਉਹ ਦਾਗਦਾਰ ਕੀਤਾ ਜਾ ਰਿਹਾ ਇਹਨਾਂ ਢੰਗਾਂ ਦੇ ਨਾਲ। ਜੇ ਗੱਲ ਕਰੀਏ ਕੱਲ੍ਹ ਵਾਪਰੀ ਘਟਨਾ ਦੀ, ਤਾਂ ਅਰਵਿੰਦ ਕੇਜਰੀਵਾਲ ਤੇ ਘਟਨਾ ਉਸ ਵੇਲੇ ਵਾਪਰੀ ਜਦੋਂ ਉਹ ਆਡ ਈਵਨ ਮੁੱਦੇ ਤੇ ਆਪਣੀ ਜਿਹੜੀ ਸਕੀਮ ਸੀਗੀ ਉਹਦੀ ਸਫਲਤਾ ਨੂੰ ਲੈ ਕੇ ਇੱਕ ਰੈਲੀ ਕਰਨ ਜਾ ਰਹੇ ਸੀਗੇ। ਤੇ ਰੈਲੀ ਦੇ ਵਿੱਚ ਇੱਕ ਬੀਬੀ ਜਿਹਦਾ ਨਾਮ ਭਾਵਨਾ ਅਰੋੜਾ ਹੈ ਸ਼ਾਇਦ, ਉਹਨੇ ਸਿਆਹੀ ਸੁੱਟੀ ਹੈ। ਉਹਨੇ ਆਪਣੇ ਆਪ ਨੂੰ ਆਮ ਆਦਮੀ ਸੈਨਾ ਪੰਜਾਬ ਦਾ ਮੁਖੀ ਦੱਸਿਆ ਤੇ ਉਹਦੀ ਵਜ੍ਹਾ ਇਹ ਦੱਸੀ ਹੈ ਸਿਆਹੀ ਸੁੱਟਣ ਦੀ ਕਿ ਅਸੀਂ ਜੇ ਕੋਈ ਭ੍ਰਿਸ਼ਟਾਚਾਰੀ ਦੇ ਮਾਮਲੇ 'ਚ ਸਬੂਤ ਦੇਣਾ ਚਾਹੁੰਦੇ ਸੀ ਅਰਵਿੰਦ ਕੇਜਰੀਵਾਲ ਨੂੰ, ਉਹਨਾਂ ਨੇ ਸਾਨੂੰ ਮਿਲਣ ਲਈ ਸਮਾਂ ਨਹੀਂ ਦਿੱਤਾ। ਤਾਂ ਇਹ ਜਿਹੜੀ ਚੀਜ਼ ਹੈ ਆਪਣੇ ਆਪ ਦੇ ਵਿੱਚ ਹੀ ਬਹੁਤ ਕੁਛ ਕਹਿੰਦੀ ਹੈ ਕਿ ਮਿਲਣ ਲਈ ਸਮਾਂ ਨਹੀਂ ਦਿੱਤਾ। ਸੋ ਜੇ ਸਮਾਂ ਨਹੀਂ ਦਿੱਤਾ ਤੇ ਫਿਰ ਵਿਰੋਧ ਕਰਨ ਦਾ ਜਿਹੜਾ ਇਹ ਢੰਗ ਹੈ ਉਹ ਠੀਕ ਨਹੀਂ ਹੈ। ਅੱਗੇ ਇੱਕ ਸਾਡੇ ਇੱਥੋਂ ਆਮ ਆਦਮੀ ਪਾਰਟੀ ਦੀ ਜਿਹੜੀ ਸਾਬਕਾ ਨੇਤਾ ਹੈ ਬੀਬੀ ਅਮਨਦੀਪ ਕੌਰ ਗਿੱਲ, ਉਹਨੇ ਵੀ ਇਸ ਤਰ੍ਹਾਂ ਇੱਕ ਕੀਤਾ ਸੀਗਾ ਵਿਰੋਧ, ਪਰ ਉਹਦਾ ਜਿਹੜਾ ਢੰਗ ਸੀ ਉਹ ਬਿਲਕੁਲ ਵੱਖਰਾ ਸੀ। ਉਹਨੇ ਅਰਵਿੰਦ ਕੇਜਰੀਵਾਲ ਦੇ ਘਰ ਦੇ ਮੂਹਰੇ ਧਰਨਾ ਦਿੱਤਾ, ਕਈ ਦਿਨ ਚੱਲਿਆ। ਉਸ ਤੋਂ ਬਾਅਦ ਖੈਰ ਉਹਨੇ ਆਪਣਾ ਆਪ ਪਾਰਟੀ ਤੋਂ ਵੱਖ ਕਰ ਲਿਆ, ਪਰ ਉਹਦਾ ਤਰੀਕਾ ਜਿਹੜਾ ਉਹ ਠੀਕ ਗਿਣਿਆ ਜਾ ਸਕਦਾ। ਪਰ ਇਸ ਬੀਬੀ ਦਾ ਤਰੀਕਾ ਜਿਹੜਾ ਬਿਲਕੁਲ ਗਲਤ ਆ। ਪਰ ਸਾਨੂੰ ਇਹ ਵੇਖਣਾ ਪਵੇਗਾ ਕਿ ਜਿਹੜੇ ਗਲਤ ਤਰੀਕੇ ਅਪਣਾਏ ਜਾ ਰਹੇ ਆ, ਇਹਨਾਂ ਦਾ ਚੱਲਣ ਕਿੱਥੋਂ ਚੱਲਿਆ। ਅਸਲ ਦੇ ਵਿੱਚ ਜਿਹੜਾ ਜਾਰਜ ਬੁਸ਼ ਤੇ ਪਹਿਲਾਂ ਸੁੱਟਿਆ ਗਿਆ ਸੀਗਾ ਪਹਿਲੀ ਵਾਰੀ ਬੂਟ, ਉਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਇਹ ਸਿਲਸਿਲਾ ਚੱਲਿਆ। ਬਹੁਤ ਸਾਰੇ ਰਾਜਨੇਤਾਵਾਂ ਤੇ ਇਹ ਜਿਹੜਾ ਜੁੱਤੇ ਦੇ ਨਾਲ ਹਮਲਾ ਜਾਂ ਚਪੇੜ ਮਾਰਨੀ, ਇਹ ਆਮ ਗੱਲ ਹੋ ਗਈ। ਪਰ ਸਾਡੇ ਭਾਰਤ ਦੇ ਵਿੱਚ ਜਦੋਂ ਇਹ ਚੀਜ਼ ਆਈ ਤਾਂ ਇਸ ਨੂੰ ਲਿਆਉਣ ਵਾਲੇ ਸਿਆਸਤਦਾਨ ਹੀ ਸਨ। ਹੁਣ ਤੁਸੀਂ ਆਮ ਆਦਮੀ ਪਾਰਟੀ ਦਾ ਹੀ ਲੈ ਲਓ, ਜਰਨੈਲ ਸਿੰਘ ਜਿਨ੍ਹਾਂ ਪੀ ਚਿਦੰਬਰਮ ਦੇ ਮਾਰੀ ਸੀ ਚਪੇੜ, ਉਹਨਾਂ ਨੂੰ ਇਹਨਾਂ ਨੇ ਟਿਕਟ ਦਿੱਤੀ ਬਕਾਇਦਾ, ਉਹ MLA ਨੇ, ਅੱਜ ਵੀ ਸਿਟਿੰਗ MLA ਨੇ। ਇਸ ਤੋਂ ਇਲਾਵਾ ਸ਼ਰਦ ਪਵਾਰ ਦੇ ਜਦੋਂ ਚਪੇੜ ਮਾਰੀ ਸੀਗੀ ਤਾਂ ਅੰਨਾ ਹਜ਼ਾਰੇ ਨੇ ਖੁਦ ਕਿਹਾ ਸੀਗਾ ਕਿ ਇਹਦੇ 2 ਵੱਜਣੀਆਂ ਚਾਹੀਦੀਆਂ। ਇਸ ਤੋਂ ਇਲਾਵਾ ਜਦੋਂ ਪ੍ਰਸ਼ਾਂਤ ਭੂਸ਼ਣ ਦੇ ਦਫ਼ਤਰ 'ਚ ਵੜ ਕੇ ਕੁਝ ਹੁੱਲੜਬਾਜ਼ਾਂ ਨੇ ਸਿਆਹੀ ਸੁੱਟੀ, ਉਹਨੂੰ ਜਲੀਲ ਕੀਤਾ, ਉਦੋਂ ਭਾਜਪਾ ਨੇ ਡਟ ਕੇ ਹਮਾਇਤ ਕੀਤੀ ਉਹਨਾਂ ਨੌਜਵਾਨਾਂ ਦੀ ਜਿਹੜੇ ਆਪਣੇ ਆਪ ਨੂੰ ਭਗਤ ਸਿੰਘ ਕ੍ਰਾਂਤੀ ਸੈਨਾ ਦੇ ਕਾਰਕੁਨ ਦੱਸਦੇ ਸੀਗੇ। ਇਸ ਤੋਂ ਇਲਾਵਾ ਜਦੋਂ ਜਰਨੈਲ ਸਿੰਘ ਵਾਲਾ ਵਾਪਰਿਆ ਕਾਂਡ, ਉਦੋਂ SGPC ਨੇ ਬਕਾਇਦਾ ਜਿਹੜਾ ਸੀਗਾ ਉਹ ਇੱਕ ਇਨਾਮ ਘੋਸ਼ਿਤ ਕਰ ਦਿੱਤਾ ਸੀਗਾ ਜਰਨੈਲ ਸਿੰਘ ਲਈ SGPC ਨੇ। ਤਾਂ SGPC ਨੇ ਉਦੋਂ ਜਿਹੜਾ ਸੀਗਾ ਉਦੋਂ ਆਪਣੇ ਆਪ ਨੂੰ ਪਿੱਛੇ ਪਾ ਲਿਆ ਜਦੋਂ ਉਹੀ ਜਿਹੜਾ ਇੱਕ ਘਟਨਾ ਸੀਗੀ ਉਸੇ ਤਰ੍ਹਾਂ ਦੀ ਉਹੋ ਜਿਹਾ ਇੱਕ ਵਰਤਾਰਾ ਜਿਹੜਾ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਵਾਪਰ ਗਿਆ। ਉਦੋਂ ਉਹਨਾਂ ਨੇ ਕੋਈ ਨਾਮ ਨਹੀਂ ਦਿੱਤਾ, ਉਲਟਾ ਸਗੋਂ ਉਸ ਨੌਜਵਾਨ ਨੂੰ ਜਿਹੜਾ ਸੀ ਉਹ ਜੇਲ੍ਹ ਦੇ ਵਿੱਚ ਸੁੱਟਿਆ ਗਿਆ ਜਦੋਂ ਈਸਰੂ ਦੇ ਵਿੱਚ ਵਿਕਰਮ ਨਾਂ ਦੇ ਇੱਕ ਨੌਜਵਾਨ ਨੇ ਪ੍ਰਕਾਸ਼ ਸਿੰਘ ਬਾਦਲ ਵੱਲ ਜੁੱਤੀ ਮਾਰ ਦਿੱਤੀ। ਸੋ ਇਹ ਕਿਤੇ ਨਾ ਕਿਤੇ ਇਹ ਦੇਖਣ ਵਾਲੀ ਗੱਲ ਹੈ ਕਿ ਜਦੋਂ ਕਿਸੇ ਵਿਰੋਧੀ ਦੇ ਇਸ ਤਰ੍ਹਾਂ ਦਾ ਕੋਈ ਜਿਹੜਾ ਹਮਲਾ ਹੁੰਦਾ ਹੈ ਜਲਾਲਤ ਭਰਿਆ, ਉਦੋਂ ਦੂਸਰੇ ਸਿਆਸੀ ਸੰਗਠਨ ਆ ਜਿਹੜੇ ਉਹ ਹਮਲਾਵਰ ਦੀ ਪਿੱਠ ਤੇ ਆ ਖੜਦੇ ਆ। ਸੋ ਇਹ ਇਹਨਾਂ ਦੀ ਉਹੀ ਇੱਕ ਤਰ੍ਹਾਂ ਨਾਲ ਚਲਾਈ ਹੋਈ ਰੀਤ ਹੈ
ਜਿਹਦੇ ਗਲ ਪੈ ਜਾਂਦੀ ਹੈ ਉਹਦੇ ਲਈ ਸੱਪ ਹੈ, ਦੂਜੇ ਲਈ ਇਹ ਤਮਾਸ਼ਾ ਹੈ। ਸੋ ਇਹ ਜਿਹੜਾ ਭਾਰਤ ਦੇ ਵਿੱਚ ਇਹ ਵਿਰੋਧ ਕਰਨ ਦਾ ਢੰਗ ਤਰੀਕਾ ਅਪਣਾਇਆ ਜਾ ਰਿਹਾ, ਇਹਨਾਂ ਦੇ ਪਿੱਛੇ ਇਹ ਸਿਆਸੀ ਜ਼ਿੰਮੇਵਾਰ ਹੈ। ਤੇ ਜਿਹੜਾ ਹੁਣ ਗਲ 'ਚ ਲਟਕਾਇਆ ਸੱਪ ਹੈ ਉਹਨੇ ਤੁਹਾਨੂੰ ਪਤਾ ਕਿਤੇ ਨਾ ਕਿਤੇ ਡੰਗ ਤੇ ਮਾਰਨਾ ਹੀ ਹੈ। ਜੀ ਬਿਲਕੁਲ, ਡੰਗ ਤੇ ਮਾਰ ਕੇ ਨਿਕਲੂਗਾ। ਤੇ ਅੱਗੇ ਆਪਾਂ ਗੱਲ ਕਰੀਏ ਪੰਜਾਬ ਦੀ, ਕਿ ਪੰਜਾਬ ਦੇ ਵਿੱਚ ਜਿੰਨੇ ਨੌਜਵਾਨ ਆ ਬਹੁਤ ਬੇਰੁਜ਼ਗਾਰ ਆ, ਤਾਂ ਉਹਨਾਂ ਦਾ ਦਿਲ ਵੀ ਉੱਡੂ ਉੱਡੂ ਕਰਦਾ ਕਿ ਇੱਥੋਂ ਨਿਕਲ ਜਾਈਏ। ਇਹੀ ਇੱਕ ਮਾੜੀ ਘਟਨਾ ਹੈ ਕਿ ਅਮਰੀਕਾ ਨੂੰ ਜਾ ਰਹੇ ਸੀ ਪੰਜਾਬੀ ਨੌਜਵਾਨ ਤੇ ਉਹਨਾਂ ਦੀ ਬੇੜੀ ਡੁੱਬੀ। ਹਾਂ ਬਿਲਕੁਲ ਜੀ, ਬੇੜੀ ਡੁੱਬ ਗਈ ਜੀ। ਉਹਨਾਂ ਦੇ ਮਾਪਿਆਂ ਦੀ ਵੀ ਸ਼ਾਇਦ ਬੇੜੀ ਡੁੱਬ ਗਈ ਨਾਲ ਹੀ, ਜਿਨ੍ਹਾਂ ਨੇ ਪਹਿਲਾਂ ਤੇ ਚਾਵਾਂ ਦੁਲਾਰਾਂ ਨਾਲ ਪਾਲਿਆ ਪੋਸਿਆ, ਫਿਰ ਸਾਰੀ ਜਿਹੜੀ ਛੱਲੀ ਪੂਣੀ ਸੀ ਉਹ ਵੇਚ ਵੱਟ ਕੇ ਇਹਨਾਂ ਨੌਜਵਾਨਾਂ ਤੇ ਲਾ ਦਿੱਤੀ ਕਿ ਚਲੋ ਇੱਕ ਬਿਹਤਰ ਜ਼ਿੰਦਗੀ ਦਾ ਸੂਰਜ ਇਹਨਾਂ ਦੀ ਜ਼ਿੰਦਗੀ 'ਚ ਉਗੇਗਾ ਤੇ ਫਿਰ ਜਿਹੜੇ ਹਨੇਰੇ ਆ ਗੁਰਬਤ ਦੇ, ਦੁੱਖਾਂ ਦੇ, ਕਸ਼ਟਾਂ ਦੇ, ਉਹ ਜਿਹੜੇ ਆ ਕੱਟੇ ਜਾਣਗੇ। ਪਰ ਅਫਸੋਸ ਹੈ ਕਿ ਉਹ ਸਾਰੇ ਉਮੀਦਾਂ ਦੇ ਸੂਰਜ ਹੀ ਜਿਹੜੇ ਉਹ ਬਹਿ ਗਏ। ਹੁਣ ਇਸ ਘਟਨਾ ਦੇ ਪਿੱਛੇ ਜੇ ਅਸੀਂ ਸੱਚ ਜਾਣੀਏ ਤਾਂ ਸੱਚ ਜਿਹੜਾ ਉਹ ਬੜਾ ਕੌੜਾ ਹੈ। ਹਕੀਕਤ ਜਿਹੜੀ ਹੈ ਉਹ ਬੜੀ ਕੌੜੀ ਹੈ, ਕੜਵੀ ਹੈ। ਉਹਦੀ ਗੱਲ ਆਪਾਂ ਬਾਅਦ 'ਚ ਕਰਦੇ ਹਾਂ। ਪਰ ਜਿਹੜੀ ਇਹ ਘਟਨਾ ਵਾਪਰੀ, ਇਹ ਦੱਸਦੇ ਆ ਕਿ ਪਨਾਮਾ ਦੇ ਕੋਲ ਵਾਪਰੀ ਹੈ, ਪਨਾਮਾ ਕੋਲੰਬੀਆ ਦੇ ਵਿੱਚ। ਤੇ ਉੱਥੇ ਇੱਕ ਜੀਵਤ ਬੱਚੇ ਜਿਹੜਾ ਇਸ ਘਟਨਾ ਦੇ ਵਿੱਚ ਬਚ ਗਿਆ, ਸੋਨੂ ਨਾਂ ਦਾ ਮੁੰਡਾ, ਉਹਨੇ ਫੋਨ ਕਰਕੇ ਆਪਣੇ ਘਰੇ ਦੱਸਿਆ ਕਿ ਸਾਡੇ ਨਾਲ ਇਹ ਹਾਦਸਾ ਵਾਪਰ ਗਿਆ, ਜਿਹਦੇ 'ਚ ਢਾਂਡੀ ਔਲਖ ਪਿੰਡ ਦਾ ਇੱਕ ਨੌਜਵਾਨ ਜਿਹੜਾ ਉਹ ਮਰ ਗਿਆ ਤੇ ਜੈਦਾ ਪਿੰਡ ਹੈ ਜਿਹੜਾ ਉਹ ਮਰ ਗਿਆ। ਤੇ ਉਹਨੇ ਨਾਲ ਇਹ ਵੀ ਦੱਸਿਆ ਕਿ ਹੋਰ ਵੀ 20-25 ਜਿਹੜੇ ਪੰਜਾਬੀ ਹੈ ਉਹ ਸਮੁੰਦਰ ਦੀ ਗੋਦ ਦੇ ਵਿੱਚ ਸਮਾ ਗਏ, ਕਿਉਂਕਿ ਇਹ ਕਿਸੇ ਕਿਸ਼ਤੀ ਰਾਹੀਂ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀ, ਜਦੋਜਹਿਦ ਕਰ ਰਹੇ ਸੀਗੇ। ਏਜੰਟ ਇਹਨਾਂ ਨੂੰ ਲਿਜਾ ਰਹੇ ਸੀਗੇ। ਇਹ ਘਟਨਾ ਵਾਪਰੀ ਹੈ ਜਦੋਂ ਹੋਰ ਵੀ ਨੌਜਵਾਨ ਸੀਗੇ ਜਿਹੜੇ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚੋਂ ਜਿਹੜੇ ਇਹਨਾਂ ਦੇ ਨਾਲ ਸੀਗੇ। ਹੁਣ ਕੌਣ ਸੀਗੇ ਨੌਜਵਾਨ, ਕਿੱਥੋਂ ਦੇ ਸੀਗੇ, ਇਹ ਹਾਲੇ ਚੀਜ਼ਾਂ ਜਿਹੜੀਆਂ ਉਹ ਬਾਹਰ ਆਉਣੀਆਂ ਬਾਕੀ ਹੈ। ਹਾਲੇ ਇਹ ਪੁਸ਼ਟੀ ਹੋਣੀ ਵੀ ਬਾਕੀ ਹੈ ਕਿ ਉਸ ਕਿਸ਼ਤੀ ਦੇ ਵਿੱਚ ਕਿੰਨੇ ਸਵਾਰ ਸੀਗੇ, ਕਿੰਨੇ ਉਹਨਾਂ ਦੇ ਵਿੱਚੋਂ ਮੌਤ ਦੀ ਗੋਦ 'ਚ ਸਮਾ ਗਏ ਤੇ ਕਿੰਨੇ ਜਿਹੜੇ ਭਾਗਾਂ ਵਾਲੇ ਆ ਉਹ ਬਚਣ 'ਚ ਕਾਮਯਾਬ ਹੋ ਗਏ। ਇਹ ਹਾਲੇ ਅਪੁਸ਼ਟ ਹੈ ਸਾਰੀ ਸਥਿਤੀ। ਪਰ ਅਸਲ ਦੇ ਵਿੱਚ ਇਹਨਾਂ ਮੌਤਾਂ ਲਈ ਜੋ ਇਹ ਮੌਤਾਂ ਹੋਈਆਂ, ਪਹਿਲੀ ਗੱਲ ਤੇ ਅਸੀਂ ਦੁਆ ਕਰਦੇ ਹਾਂ ਕਿ ਵੱਧ ਤੋਂ ਵੱਧ ਜਿਹੜੇ ਆ ਉਹ ਮਾਵਾਂ ਦੇ ਪੁੱਤ ਬਚ ਜਾਣ ਇਸ ਘਟਨਾ ਦੇ ਵਿੱਚ, ਅਸੀਂ ਉਮੀਦ ਕਰਾਂਗੇ। ਪਰ ਜੋ ਇਹ ਮੌਤਾਂ, ਜੋ ਇਹ ਚੀਜ਼ਾਂ ਵਾਪਰਦੀਆਂ, ਇਹਦੇ ਲਈ ਦੋ ਚੀਜ਼ਾਂ ਬੜੀਆਂ ਜਿਹੜੀਆਂ ਉਹ ਬਹੁਤ ਹੱਦ ਤੱਕ ਜ਼ਿੰਮੇਵਾਰ ਆ। ਇਹਨਾਂ ਨੂੰ ਅਸੀਂ ਮੌਤਾਂ ਨਹੀਂ ਕਹਿ ਸਕਦੇ, ਵੈਸੇ ਇਹ ਹੈ ਕਤਲ ਨੇ। ਕਤਲ ਕਿਵੇਂ ਨੇ ਜੀ? ਕਤਲ ਇਹ ਇਸ ਤਰ੍ਹਾਂ ਨੇ ਕਿ ਇਸ ਤਰ੍ਹਾਂ ਜਿਹੜੀ ਹਿਜਰਤ ਹੁੰਦੀ ਹੈ ਸਾਡੇ ਪੰਜਾਬ ਦੇ ਵਿੱਚੋਂ 20-25 ਹਜ਼ਾਰ ਜਿਹੜਾ ਨੌਜਵਾਨ ਆ ਉਹ ਹਰੇਕ ਸਾਲ ਹਿਜਰਤ ਕਰਕੇ ਬਾਹਰਲੇ ਦੇਸ਼ਾਂ 'ਚ ਜਾਂਦਾ। ਬਹੁਤ ਸਾਰੇ ਢੰਗ ਹੈ ਜਿਹੜੇ ਉਹ ਗੈਰ ਕਾਨੂੰਨੀ ਅਪਣਾਏ ਜਾਂਦੇ ਆ, ਬਹੁਤ ਸਾਰੇ ਇਸ ਤਰ੍ਹਾਂ ਦੇ ਹੱਥ ਕੰਡੇ ਅਪਣਾਏ ਜਾਂਦੇ ਆ ਕਿ ਜਾਨ ਜੋਖਮ 'ਚ ਪੈ ਜਾਂਦੀ ਹੈ ਨੌਜਵਾਨਾਂ ਦੀ। ਪਰ ਇਹਦੇ ਲਈ ਮਾਪੇ, ਨੌਜਵਾਨ ਉਹ ਤੇ ਚਲੋ ਥੋੜੇ ਜ਼ਿੰਮੇਵਾਰ ਹੈ ਹੀ ਨੇ, ਪਰ ਨਾਲ ਹੀ ਇਹਨਾਂ ਕਤਲਾਂ ਲਈ ਜਿਹੜੇ ਇਹ ਕਤਲ ਹੁੰਦੇ ਆ, ਜਦੋਂ ਇਸ ਤਰ੍ਹਾਂ ਦੇ ਹੱਥ ਕੰਡਿਆਂ ਨਾਲ, ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਪੰਜਾਬੀ ਨੌਜਵਾਨਾਂ ਦੀ ਜਾਨ ਜਾਂਦੀ ਹੈ, ਤੇ ਇਹਨਾਂ ਕਤਲਾਂ ਲਈ ਇੱਕ ਸਾਡਾ ਰਾਜਸੀ ਤੰਤਰ ਵੀ ਜ਼ਿੰਮੇਵਾਰ ਹੈ। ਰਾਜਸੀ ਤੰਤਰ ਕਿਸ ਤਰ੍ਹਾਂ ਜ਼ਿੰਮੇਵਾਰ ਹੈ? ਦੇਖੋ ਜੀ, ਇੱਕ ਬੱਚਾ ਪਹਿਲੀ ਕਲਾਸ ਤੋਂ ਲੈ ਕੇ ਮੰਨ ਲਓ MA ਤੱਕ ਪੜ੍ਹਦਾ ਹੈ ਜਾਂ ਇੱਕ ਕੋਈ ਹੋਰ ਡਿਗਰੀ ਕਰਦਾ, ਕੋਈ ਮਾਸਟਰ ਡਿਗਰੀ ਕਰਦਾ, ਤਾਂ ਉਹ ਇਸ ਸਮੇਂ ਦੌਰਾਨ ਲੱਖਾਂ ਕਰੋੜਾਂ ਰੁਪਇਆ ਜਿਹੜਾ ਉਹ ਆਪਦੀ ਐਜੂਕੇਸ਼ਨ ਤੇ ਖਰਚ ਕਰਦਾ। ਕੋਈ ਆਪਣੀ ਜਿਹੜੀ ਆ ਕਨਾਲਾਂ ਕਿੱਲੇ ਵੇਚਦਾ, ਕੋਈ ਆਪਣੇ ਘਰ ਦੀ ਥਾਂ ਤੇ ਲੋਨ ਲੈ ਕੇ ਪੜ੍ਹਦਾ। ਵੱਖੋ ਵੱਖਰੀਆਂ ਕਹਾਣੀਆਂ ਨੇ ਘਰਾਂ ਦੀਆਂ। ਸੋ ਉਹ ਸਾਰਾ ਜਿਹੜਾ ਸਰਮਾਇਆ, ਜਿਹੜੀ ਜਮ੍ਹਾਂ ਪੂੰਜੀ ਹੁੰਦੀ ਹੈ, ਉਹ ਸਾਰੀ ਸਿੱਖਿਆ ਤੇ ਲੱਗਦੀ ਹੈ। ਪਰ ਫਿਰ ਜਦੋਂ ਵਾਰੀ ਆਉਂਦੀ ਹੈ ਨੌਕਰੀ ਲੈਣ ਦੀ, ਤੇ ਉਦੋਂ ਇਹ ਰਾਜਸੀ ਤੰਤਰ ਜਿਹੜਾ ਸਦਾ ਜਿਹੜਾ ਜਿਹਨੂੰ ਅਸੀਂ ਹਕੂਮਤੀ ਤੰਤਰ ਵੀ ਕਹਿ ਦਿੰਦੇ ਆ, ਲੋਕਤੰਤਰ ਵੀ ਕਹਿ ਦਿੰਦੇ, ਪ੍ਰਜਾ ਤੰਤਰ ਵੀ ਕਹਿ ਦਿੰਦੇ, ਉਦੋਂ ਸਿਰ ਮਾਰ ਜਾਂਦਾ ਜਦੋਂ ਜਾ ਕੇ ਉਹ ਪੜ੍ਹਿਆ ਲਿਖਿਆ ਨੌਜਵਾਨ ਨੌਕਰੀ ਮੰਗਣ ਲਈ ਇਹਨਾਂ ਦੇ ਦਰ ਤੇ ਖੜਦਾ। ਇੱਕ ਕਤਲ ਤੇ ਇਹ ਹੋ ਗਿਆ। ਔਰ ਦੂਸਰਾ ਕਤਲ ਉਹ ਹੈ ਜਿਹੜਾ ਇਹਨਾਂ ਬੇਰੁਜ਼ਗਾਰਾਂ ਤੇ ਆਪਣਾ ਜਿੱਦਾਂ ਕਹਿ ਲਈਏ ਕਿ ਰਿਜ਼ਕ ਚਲਾਉਂਦਾ ਹੈ ਬੇਰੁਜ਼ਗਾਰਾਂ ਤੇ, ਉਹ ਹੈ ਏਜੰਟ ਟੋਲਾ, ਜਿਹੜਾ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਫੈਲਿਆ। ਹੁਣ ਤੇ ਇਹਨਾਂ ਦਾ ਮੱਕੜ ਜਾਲ ਹੈ ਜਿਹੜਾ ਪਿੰਡਾਂ ਦੇ ਵਿੱਚ ਪਹੁੰਚ ਗਿਆ। ਇਹਨਾਂ ਨੇ ਪਿੰਡਾਂ ਦੇ ਵਿੱਚ ਕਮਿਸ਼ਨ ਤੇ ਅੱਗੇ ਬੰਦੇ ਛੱਡੇ ਹੋਏ ਕਿ ਤੁਸੀਂ ਸ਼ਿਕਾਰ ਲਿਆਓ, ਬੱਕਰਾ ਲਿਆਓ, ਵਿੱਚੋਂ ਤੁਸੀਂ ਵੀ ਖਾਓ, ਬਾਕੀ ਜਿਹੜਾ ਦਾਲ ਫੁਲਕਾ ਅਸੀਂ ਛਕਾਂਗੇ। ਸੋ ਦੂਜੇ ਕਤਲ ਇਹ ਹੈ। ਪਰ ਅਫਸੋਸ ਇਹ ਹੈ ਇਸ ਮੁਲਕ ਦੇ ਵਿੱਚ ਕਿ ਅਸੀਂ ਨਾ ਤੇ ਪਹਿਲੇ ਕਾਤਲ ਨੂੰ ਬਦਲ ਪਾ ਰਹੇ ਹਾਂ, ਨਾ ਤੇ ਉਸ ਸਿਸਟਮ ਨੂੰ ਬਦਲ ਪਾ ਰਹੇ ਹਾਂ ਕਿ ਅਸੀਂ ਜਿਹੜੇ ਮਾੜੇ ਲੋਕ ਹੈ ਉਹ ਨਕਾਰ ਦਈਏ, ਚੰਗੇ ਲੋਕ ਹੈ ਜਿਹੜੇ ਉਹ ਇਸ ਦੇਸ਼ ਨੂੰ ਚਲਾਉਣ। ਨਾ ਹੀ ਅਸੀਂ ਉਹ ਬਦਲ ਪਾ ਰਹੇ ਹਾਂ ਤੇ ਨਾ ਏਜੰਟ ਨੂੰ ਅਸੀਂ ਸਜ਼ਾ ਦਵਾ ਪਾ ਰਹੇ ਹਾਂ।
ਕਿਉਂਕਿ ਜਿਹੜੇ ਪਹਿਲੇ ਬੈਠੇ ਆ ਉਹਨਾਂ ਨੂੰ ਮੱਥਾ ਟੇਕ ਕੇ ਜਿਹੜੇ ਦੂਜੇ ਕਾਤਲ ਹੈ ਏਜੰਟ ਟੋਲਾ ਜਿਹੜਾ ਉਹਨਾਂ ਨੂੰ ਮੱਥਾ ਟੇਕ ਕੇ ਥੋੜਾ ਵਿੱਚੋਂ ਦਸਵੰਧ ਥਾਣੇ ਕਚਹਿਰੀਆਂ 'ਚ ਦੇ ਕੇ ਫਿਰ ਭੌਂ ਚੌਂਕੇ ਆ ਕੇ ਆਪਣੀ ਦੁਕਾਨਦਾਰੀ ਤੇ ਗੱਦੀ ਤੇ ਬੈਠ ਕੇ ਇਸੇ ਤਰ੍ਹਾਂ ਹੀ ਜਾਨਾਂ ਦਾ ਜਿਹੜਾ ਸੌਦਾ ਕਰ ਜਾਂਦੇ ਆ। ਬਿਲਕੁਲ ਜੀ, ਉਹ ਜਿਹੜਾ ਪਨਾਮਾ ਦੀ ਗੱਲ ਕਰਦੇ ਆ, ਪਾਣੀ ਵਿੱਚ ਪਤਾ ਨਹੀਂ ਕਿੰਨੇ ਕੁ ਨੌਜਵਾਨ ਉਸ ਪਾਣੀ ਨੇ ਖਾ ਲਿਆ। ਅੱਗੇ ਜੀ ਅਗਲੀ ਖਬਰ ਵੀ ਬੜੀ ਦੁਖਦਾਈ ਆ ਕਿ ਸੁਰੀਲੀ ਆਵਾਜ਼ ਦੀ ਮਲਕਾ ਮਨਪ੍ਰੀਤ ਅਖਤਰ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਜੀ ਬਿਲਕੁਲ, ਮਨਪ੍ਰੀਤ ਅਖਤਰ ਦੀ ਮੌਤ ਦਾ ਜਿਹੜਾ ਦੇਖ ਸਕਦੇ ਹਾਂ ਕਿ ਸਾਰੇ ਪੰਜਾਬੀਆਂ ਨੇ ਹੀ ਦੁੱਖ ਮਨਾਇਆ। ਜਿੰਨੇ ਵੀ ਪੰਜਾਬੀ ਸੋਸ਼ਲ ਮੀਡੀਆ ਤੇ ਅਸੀਂ ਦੇਖ ਸਕਦੇ ਹਾਂ, ਮੀਡੀਆ ਰਾਹੀਂ ਦੇਖ ਸਕਦੇ ਹਾਂ, ਵੈਸੇ ਵੀ ਲੋਕ ਜਿਹੜੇ ਆਮ ਲੋਕ ਭਾਈਚਾਰਾ ਸਾਡਾ, ਉਹਦੇ ਵਿੱਚ ਵੀ ਇਹੀ ਚੀਜ਼ਾਂ ਹੁੰਦੀਆਂ ਰਹੀਆਂ, ਇਹੀ ਗੱਲਾਂ ਵਾਪਰਦੀਆਂ ਰਹੀਆਂ ਕਿ ਮਨਪ੍ਰੀਤ ਅਖਤਰ ਵਰਗੀ ਗਾਇਕਾ ਸ਼ਾਇਦ ਜਿਹੜੀ ਹੈ ਉਹ ਸਾਨੂੰ ਦੁਬਾਰਾ ਮਿਲਣੀ ਬਹੁਤ ਔਖੀ ਹੈ, ਲਗਭਗ ਅਸੰਭਵ ਹੈ। ਇਹ ਮਨਪ੍ਰੀਤ ਅਖਤਰ ਜੀ ਦਾ ਜਿਹੜਾ ਦੇਹਾਂਤ ਹੈ ਉਹ ਦਿਲ ਦੇ ਦੌਰਾ ਪੈਣ ਕਾਰਨ ਹੋਇਆ। ਪਟਿਆਲਾ ਦੇ ਵਿੱਚ ਹੀ ਰਹਿੰਦੇ ਸੀਗੇ। ਉਹਨਾਂ ਦੇ ਬੇਟੇ ਦੀ ਵੀ ਅੱਗੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਹੋਈ ਹੈ। ਖੁਸ਼ੀ ਮਨਾ ਰਹੇ ਸੀਗੇ ਕਿ ਉਹਨਾਂ ਦਾ ਬੇਟਾ ਵੀ ਗਾਇਕੀ ਦੇ ਪਿੜ 'ਚ ਨਿਤਰਿਆ, ਪਰ ਇਹ ਖੁਸ਼ੀ ਮਨਾਉਂਦੇ ਹੀ ਇਹ ਦੁਖਦਾਈ ਪਾਣਾ ਵਾਪਰ ਗਿਆ। ਉਹਨਾਂ ਦੀ ਤਬੀਅਤ ਖਰਾਬ ਹੋਈ, ਪਟਿਆਲੇ ਦੇ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਸਦਾ ਦੀ ਨੀਂਦ ਸੌਂ ਗਏ। ਉਹ ਜਿਹੜੀ ਬੁਲੰਦ ਆਵਾਜ਼ ਸੀਗੀ, ਦਿਲਕਸ਼ ਆਵਾਜ਼ ਸੀਗੀ, ਉਹ ਸਦਾ ਲਈ ਜਿਹੜੀ ਹੈ ਚੁੱਪੀ ਤਾਰ ਗਈ। ਮਨਪ੍ਰੀਤ ਅਖਤਰ ਹੋਰਾਂ ਦਾ ਪਿਛੋਕੜ ਹੈ ਜਿਹੜਾ ਜੀ ਉਹ ਤੁਹਾਨੂੰ ਪਤਾ ਹੀ ਹੋਏਗਾ ਸ਼ਾਇਦ, ਜੇ ਨਹੀਂ ਤੇ ਮੈਂ ਦੱਸ ਦੇਣਾ ਥੋੜਾ ਜਿਹਾ ਕਿ ਇਹ ਉਸਤਾਦ ਕੀੜੇ ਖਾਂ, ਬਹੁਤ ਬੁਲੰਦ ਆਵਾਜ਼ ਸੀਗੀ ਉਹਨਾਂ ਦੀ ਕਿਸੇ ਸਮੇਂ। ਉਸਤਾਦ ਕੀੜੇ ਖਾਂ ਉਹ ਪਿੰਡਾਂ ਦੀਆਂ ਸੱਥਾਂ 'ਚ ਜਾ ਕੇ ਗਾਇਆ ਕਰਦੇ ਸੀਗੇ। ਜਿਹੜਾ ਉਹ ਦੌਰ, ਜਿਹੜਾ ਸਮਾਂ ਆਪਾਂ ਕਵਿਸ਼ਰੀ ਢਾਡੀਆਂ ਦਾ ਕਹਿ ਦਿੰਦੇ ਹਾਂ, ਉਸ ਦੌਰ ਦੇ ਵਿੱਚ ਹੋਇਆ। ਉਸਤਾਦ ਕੀੜੇ ਖਾਂ ਸਾਡੇ ਕੋਟਕਪੂਰਾ ਜਿਹੜਾ ਸਾਡੇ ਨੇੜੇ ਆ ਸ਼ਹਿਰ, ਉੱਥੋਂ ਦੇ ਸੀਗੇ ਸ਼ਾਇਦ ਉਸਤਾਦ ਕੀੜੇ ਖਾਂ। ਉਹਨਾਂ ਦਾ ਅੱਗੇ ਬੇਟਾ ਇੱਕ ਦਿਲਸ਼ਾਦ ਅਖਤਰ ਸੀ ਤੇ ਦਿਲਸ਼ਾਦ ਅਖਤਰ ਦੀ ਉਹ ਇਹ ਭੈਣ ਸੀਗੇ ਮਨਪ੍ਰੀਤ ਅਖਤਰ। ਦੋਵੇਂ ਹੀ ਨਾਯਾਬ ਕਲਾਕਾਰ ਸੀਗੇ। ਦਿਲਸ਼ਾਦ ਅਖਤਰ ਨੂੰ ਇੱਕ DSP ਨੇ ਇੱਕ ਵਿਆਹ ਸਮਾਗਮ 'ਚ ਲੱਗੇ ਅਖਾੜੇ ਦੌਰਾਨ ਗੋਲੀ ਮਾਰ ਕੇ ਮਾਰ ਦਿੱਤਾ ਸੀ, ਤੇ ਹੁਣ ਜਿਹੜੀ ਮਨਪ੍ਰੀਤ ਅਖਤਰ ਹੈ ਉਹਨਾਂ ਨੂੰ ਕੁਦਰਤੀ ਮੌਤ ਨੇ ਮਾਰ ਦਿੱਤਾ। ਸੋ ਦੋਵੇਂ ਭੈਣ ਭਰਾ ਜਿਹੜੇ ਬਹੁਤ ਵੱਡੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸੇਵਾ ਕਰਕੇ ਗਏ ਇਸ ਸੰਗੀਤ ਜਗਤ ਦੀ, ਤੇ ਦੋਵੇਂ ਹੀ ਸ਼ਾਇਦ ਰਹਿੰਦੀ ਦੁਨੀਆ ਤੱਕ, ਜਦੋਂ ਤੱਕ ਸਾਡੀ ਪੰਜਾਬੀ ਹੈ, ਤਾਂ ਇਹਨਾਂ ਦੋਵਾਂ ਆਵਾਜ਼ਾਂ ਦੀ ਗੂੰਜ ਹੈ ਜਿਹੜੀ ਉਹ ਸਾਡੇ ਕੰਨਾਂ ਤੱਕ ਪੈਂਦੀ ਰਹੇਗੀ ਜੀ। ਤੇ ਅੱਗੇ ਜੀ ਡੇਰਾ ਮੁਖੀ ਦੀ ਗੱਲ ਕਰਦੇ ਹਾਂ, ਸਿਰਸੇ ਵਾਲੇ ਦੀ। ਉਹ ਸਾਧ ਸਦਾ ਹੀ ਖਬਰਾਂ 'ਚ ਰਹਿੰਦਾ ਤੇ ਹੁਣ ਉਸਨੇ ਵਿਸ਼ਨੂੰ ਦਾ ਰੂਪ ਧਾਰਿਆ। ਬਿਲਕੁਲ ਜੀ, ਕਈ ਸਾਡੇ ਮੁਲਕ ਦੇ ਸਾਧ ਬਾਬੇ ਉਹ ਏਦਾਂ ਦੇ ਆ ਕਿ ਜਿਹੜੀ ਮੱਸਿਆ ਪੁੰਨਿਆ ਤੇ ਉਹਨਾਂ ਦੀ ਕੋਈ ਨਾ ਕੋਈ ਕਹਾਣੀ ਸਾਹਮਣੇ ਆ ਜਾਂਦੀ, ਪਰ ਇਹ ਜਿਹੜਾ ਬਾਬਾ ਹੈ ਇਹਦੇ ਹਰੇਕ ਐਤਵਾਰ ਤੋਂ ਪਹਿਲਾਂ ਹੀ ਕੋਈ ਨਾ ਕੋਈ ਕਿੱਸਾ ਕਹਾਣੀ ਹੈ ਜਿਹੜੀ ਉਹ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਹੁਣ ਪਿਛਲੇ ਹਫ਼ਤੇ ਬਾਬੇ ਨੇ ਜਿਹੜਾ ਬਾਬੇ ਨੇ ਨਕਲ ਜਿਹੜੀ ਕੀਤੀ ਸੀ, ਬਾਬੇ ਦੀ ਨਕਲ ਕੀਤੀ ਸੀ ਜਿਹੜੀ, ਉਹ ਬਾਬੇ ਦੇ ਸਮਰਥਕਾਂ ਨੇ ਉਹਨੂੰ ਅੰਦਰ ਸਟਾ ਦਿੱਤਾ ਕਿਕੂ ਸ਼ਾਹ ਦਾ ਨਾਂ ਦੇ ਕਲਾਕਾਰ ਨੂੰ। ਉਦੋਂ ਬੜੀ ਚਰਚਾ ਹੋਈ, ਬੜੀ ਬਹਿਸ ਵੀ ਛਿੜੀ। ਰਿਸ਼ੀ ਕਪੂਰ ਵਰਗਿਆਂ ਨੇ ਚੈਲੰਜ ਵੀ ਕੀਤਾ ਬਾਬੇ ਨੂੰ ਕਿ ਅਸੀਂ ਕਰਾਂਗੇ ਤੇਰੀ ਨਕਲ, ਤੂੰ ਸਾਨੂੰ ਵੀ ਸਟਾ ਦੇ ਅੰਦਰ। ਇੱਕ ਐਂਕਰ ਨੇ ਬਹੁਤ ਟੈਲੀਵਿਜ਼ਨ ਸ਼ੋਅ ਦੇ ਵਿੱਚ ਇੱਕ ਐਂਕਰ ਨੇ ਵੀ ਕਿਹਾ ਕਿ ਤੁਸੀਂ ਮੈਨੂੰ ਗ੍ਰਿਫਤਾਰ ਕਰਵਾ ਦਿਓ, ਕਿਉਂਕਿ ਇਹਦੇ ਸਮਰਥਕ ਜਿਹੜੇ ਉੱਥੇ ਬਹਿਸ ਦੇ ਵਿੱਚ ਬੈਠੇ ਸੀਗੇ, ਉਹ ਐਂਕਰ ਨੂੰ ਹੀ ਕਹਿਣ ਲੱਗੇ ਕਿ ਤੂੰ ਬਕਵਾਸ ਕਰਦਾ, ਇਹ ਕਰਦਾ, ਉਹ ਕਰਦਾ। ਜਦੋਂ ਉਹਨੇ ਸਵਾਲ ਪੁੱਛੇ ਤਾਂ ਉਹਨੇ ਕਿਹਾ ਕਿ ਤੁਸੀਂ ਮੈਨੂੰ ਵੀ ਗ੍ਰਿਫਤਾਰ ਕਰਵਾ ਦਿਓ, ਤੁਸੀਂ ਹੋਰ ਕਰ ਵੀ ਕੀ ਸਕਦੇ ਹੋ। ਸੋ ਇਸ ਤਰ੍ਹਾਂ ਦਾ ਇੱਕ ਮਾਹੌਲ ਹੈ ਜਿਹੜਾ ਉਹ ਇਸ ਬਾਬੇ ਔਰ ਬਾਬੇ ਦੇ ਸਮਰਥਕਾਂ ਵੱਲੋਂ ਸਿਰਜਿਆ ਗਿਆ ਕਿ ਹਮੇਸ਼ਾ ਕੋਈ ਨਾ ਕੋਈ ਕਹਾਣੀ, ਕੋਈ ਨਾ ਕੋਈ ਇਹਨਾਂ ਦੀ ਜਿਹੜੀ ਹੈ ਉਹ ਪਟਕਥਾ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਹੁਣ ਇਹਨੇ ਵਿਸ਼ਨੂੰ ਦਾ ਰੂਪ ਧਾਰਨ ਕਰ ਲਿਆ। ਹੁਣ ਹਿੰਦੂ ਜਥੇਬੰਦੀਆਂ ਜਿਹੜੀਆਂ ਉਹ ਲੋਹੀਆਂ ਲਾਖੀਆਂ ਹੋਈਆਂ ਫਿਰਦੀਆਂ ਕਿ ਇਹਨੇ ਸਾਡੇ ਭਗਵਾਨ ਦਾ ਰੂਪ ਧਾਰਨ ਕਰਕੇ ਸਾਡੀਆਂ ਭਾਵਨਾਵਾਂ ਨੂੰ ਆਹਤ ਕੀਤਾ। ਇਸੇ ਦੇ ਚੱਲਦੇ ਕੱਲ ਮੋਗਾ ਦੇ ਵਿੱਚ ਇੱਕ ਹਿੰਦੂ ਜਥੇਬੰਦੀ ਨੇ ਉਹ ਜ਼ਿਲ੍ਹਾ ਪੁਲਿਸ ਨੂੰ ਦਿੱਤਾ ਮੈਮੋਰੰਡਮ। ਉਹਨਾਂ ਨੇ ਕਿਹਾ ਕਿ ਇਹਨੂੰ ਅੰਦਰ ਕੀਤਾ ਜਾਵੇ, ਇਹਦੇ ਤੇ ਕੇਸ ਬਣਾਇਆ ਜਾਵੇ, ਇਹਦੇ ਤੇ ਜਿਹੜੀ ਹੈ ਉਹ ਕਾਰਵਾਈ ਕੀਤੀ ਜਾਵੇ। ਹੁਣ ਇਹਨੇ ਗੁਰੂ ਗੋਬਿੰਦ ਸਿੰਘ ਦਾ ਵੀ ਜਿਹੜਾ ਕੀਤਾ ਸੀਗਾ ਭੇਖ ਧਾਰਨ, ਉਹਦੇ ਦੇ ਵਿੱਚ ਵੀ ਇਹਦੇ ਤੇ ਮਾਮਲਾ ਦਰਜ ਹੈ, ਪਰ ਉਹਦੇ ਵਿੱਚ ਵੀ ਅੱਜ ਤੱਕ ਇਹਦੇ ਤੇ ਕੋਈ ਠੋਸ ਕਾਰਵਾਈ ਨਹੀਂ ਹੋਈ। ਸੋ ਲੱਗਦਾ ਨਹੀਂ ਕਿ ਇਹਦੇ ਤੇ ਕਾਰਵਾਈ ਜਿਹੜੀ ਹੈ ਇਸ ਮਾਮਲੇ 'ਚ ਵੀ ਕੋਈ ਕੀਤੀ ਜਾਵੇਗੀ, ਕਿਉਂਕਿ ਤਾਰਾਂ ਜਿਹੜੀਆਂ ਬਾਬੇ ਦੀਆਂ ਭਾਜਪਾ ਦੇ ਟਰਾਂਸਫਾਰਮਰ 'ਚ ਅੱਜ ਕੱਲ੍ਹ ਜੁੜਦੀਆਂ। ਪਰ ਕੱਲ ਇੱਕ ਜਿਹੜਾ ਪੁਲਿਸ ਮੁਖੀ ਨੇ ਉੱਥੋਂ ਦੀ ਪੁਲਿਸ ਦੇ ਮੋਗੇ ਦੀ ਪੁਲਿਸ ਨੇ ਜਿਹੜਾ ਜਵਾਬ ਦਿੱਤਾ, ਉਹ ਵੀ ਆਪਣੇ ਆਪ ਦੇ ਵਿੱਚ ਬੜਾ ਜਿੱਦਾਂ ਕਹਿ ਸਕਦੇ ਕਿ ਅਸੀਂ ਉਹ ਦੂਰ ਅੰਗਾਮੀ ਸਿੱਟੇ ਦੇਣ ਵਾਲਾ। ਉਹ ਕਹਿੰਦੇ ਜੀ ਕਿ ਅਸੀਂ ਪਹਿਲਾਂ ਜਾਂਚ ਕਰਾਂਗੇ, ਪੜਤਾਲ ਕਰਾਂਗੇ,
ਫਿਰ ਅਸੀਂ ਕਾਨੂੰਨੀ ਸਲਾਹਕਾਰਾਂ ਦੀਆਂ ਸਲਾਹਾਂ ਲਾਂਗੇ ਤੇ ਉਸ ਤੋਂ ਬਾਅਦ ਕਾਰਵਾਈ ਵਾਲਾ ਜਿਹੜਾ ਉਹ ਅਸੀਂ ਕੋਈ ਪਾਪੜ ਵੇਲਾਂਗੇ। ਪਰ ਸਵਾਲ ਇਹ ਉੱਠਦਾ ਹੈ ਕਿ ਜਦੋਂ ਇਹਨਾਂ ਦੇ ਪ੍ਰੇਮੀ ਉੱਠ ਕੇ ਉਸੇ ਮੋਗੇ ਥਾਣੇ ਦੇ ਵਿੱਚ ਜਾ ਕੇ ਪਰਚਾ ਦਰਜ ਕਰਾ ਦਿੰਦੇ ਕਿ ਫਲਾਣੇ ਬੰਦੇ ਨੇ ਸੋਸ਼ਲ ਸਾਈਟ ਤੇ ਸਾਡੇ ਬਾਬੇ ਦੇ ਵਿਰੁੱਧ ਕਮੈਂਟ ਕੀਤਾ ਹੈ, ਉਦੋਂ ਇਹ ਫਾਰਮੂਲਾ ਕਿਉਂ ਨਹੀਂ ਅਪਣਾਇਆ ਜਾਂਦਾ? ਉਦੋਂ ਕਿਉਂ ਨਹੀਂ ਕਾਰਵਾਈ ਕੀਤੀ ਜਾਂਦੀ? ਉਦੋਂ ਕਿਉਂ ਨਹੀਂ ਲੀਗਲ ਜਿਹੜਾ ਸੈੱਲ ਹੈ ਉਹਦੀ ਸਲਾਹ ਲਈ ਜਾਂਦੀ? ਉਦੋਂ ਤੇ ਫਟ 295 ਏ ਲਾ ਕੇ ਬੰਦਾ ਚੁੱਕ ਲਿਆ ਜਾਂਦਾ, ਜਦ ਕਿ 295 ਏ ਜਿਹੜੀ ਹੈ ਉਹ ਉਹਨਾਂ ਮਾਮਲਿਆਂ 'ਚ ਹੀ ਲੱਗਦੀ ਹੈ ਜਿਹੜੇ ਸੰਵਿਧਾਨ ਦੇ ਘੇਰੇ 'ਚ ਆਉਂਦੇ ਆ ਧਰਮ। ਪਰ ਇਹ ਦੇਖ ਲਓ ਜੀ, ਇਹ ਧਰਮ ਹਾਲੇ ਮੈਨੂੰ ਨਹੀਂ ਲੱਗਦਾ ਕਿ ਸੰਵਿਧਾਨ ਦੇ ਕਿਸੇ ਘੇਰੇ 'ਚ ਆਉਂਦਾ, ਪਰ 295 ਜਿਹੜੀ ਫੜ ਕੇ ਉਸੇ ਵੇਲੇ ਥੋਪ ਦਿੱਤੀ ਜਾਂਦੀ ਹੈ ਬੰਦੇ ਦੇ। ਯਾਨੀ ਸਿਆਸਤ ਹੈ ਜਿਹੜੀ ਪੂਰੀ ਤਰ੍ਹਾਂ ਇਸ ਬਾਬੇ ਦੀ ਪਿੱਠ ਤੇ ਖੜੀ ਹੈ। ਬਾਬਾ ਹੁਣ ਹਰੇਕ ਤਰ੍ਹਾਂ ਦੀ ਜਿਹੜੇ ਆ ਉਹ ਭੇਖ ਕਰ ਸਕਦਾ, ਹਰੇਕ ਤਰ੍ਹਾਂ ਦਾ ਸਵਾਂਗ ਹੈ ਜਿਹੜਾ ਉਹ ਰਚਾ ਸਕਦਾ ਹੈ। ਜੇਕਰ ਇਸ ਬਾਬੇ ਦੀ ਕੋਈ ਨਕਲ ਕਰਦਾ ਹੈ ਤੇ ਉਹਨੂੰ ਚੁੱਕ ਕੇ ਅੰਦਰ ਤਾੜ ਦਿੰਦੇ ਆ। ਇਹਦਾ ਮਤਲਬ ਇਹ ਹੋਇਆ ਕਿ ਅਸਲੀ ਇਸ ਮੁਲਕ ਦੇ ਵਿੱਚ ਅਸਲੀ ਤਾਕਤ ਤੇ ਇਸ ਬਾਬੇ ਕੋਲ ਹੈ। ਗੈਬੀ ਸ਼ਕਤੀ ਹੋਵੇ ਜਾਂ ਨਾ ਹੋਵੇ, ਪਰ ਸੱਤਾ ਸ਼ਕਤੀ ਜਿਹੜੀ ਹੈ ਉਹਦਾ ਇਸਤੇਮਾਲ ਇਹ ਬਾਬਾ ਬਖੂਬੀ ਕਰਦਾ ਪਿਆ। ਬਿਲਕੁਲ ਜੀ, ਬਾਬਾ ਹੈ ਹੀ ਨਟੰਕੀ। ਤੇ ਅੱਗੇ ਗੱਲ ਕਰਦੇ ਜੀ, ਇਸ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਅਸਤੀਫੇ ਦੀ ਗੱਲ ਕਹੀ। ਹਾਂਜੀ, ਗਿਆਨੀ ਗੁਰਮੁਖ ਸਿੰਘ ਨੇ ਕੱਲ ਹੀ ਐਲਾਨ ਕਰ ਦਿੱਤਾ ਸੀਗਾ ਕਿ ਮੈਂ ਅਸਤੀਫੇ ਦੀ ਪੇਸ਼ਕਸ਼ ਕਰਦਾ ਪਿਆ, ਮੇਰਾ ਅਸਤੀਫਾ ਜਿਹੜਾ ਪ੍ਰਵਾਨ ਨਹੀਂ ਕੀਤਾ ਜਾ ਰਿਹਾ, ਮੈਨੂੰ ਕੋਈ ਲਗਾਵ ਨਹੀਂ ਹੈ ਉਹਦੇ ਨਾਲ। ਕਾਫੀ ਉਹਨਾਂ ਨੇ ਸਫਾਈਆਂ ਦਿੱਤੀਆਂ। ਇਹ ਵੀ ਕਿਹਾ ਕਿ ਜਿਹੜਾ ਡੇਰਾ ਮੁਖੀ ਨੂੰ ਮਾਫੀ ਦੇਣ ਦਾ ਮਾਮਲਾ, ਉਹਦੇ ਵਿੱਚ ਮੈਂ ਕੋਈ ਵਿਚੋਲੀਏ ਦੀ ਭੂਮਿਕਾ ਅਦਾ ਨਹੀਂ ਕੀਤੀ। ਮੈਨੂੰ ਨਹੀਂ ਪਤਾ, ਮੈਂ ਇਸ ਮਾਮਲੇ ਨਾਲ ਕੋਈ ਕਿਸੇ ਤਰ੍ਹਾਂ ਦਾ ਸਰੋਕਾਰ ਨਹੀਂ ਰੱਖਦਾ। ਜੇਕਰ ਸਬੂਤ ਪੇਸ਼ ਕਰ ਦਿੱਤੇ ਜਾਣ ਤੇ ਮੈਂ ਸਜ਼ਾ ਲਈ ਤਿਆਰ ਹਾਂ। ਇਹ ਵੀ ਕਿਹਾ ਸੀ ਇਹਨਾਂ ਨੇ, ਗਿਆਨੀ ਗੁਰਮੁਖ ਸਿੰਘ ਹੋਰਾਂ ਨੇ, ਕਿ ਜਿਹੜੇ 5 ਪਿਆਰੇ ਆ ਉਹ ਤੇ ਆਪਸ ਦੇ ਵਿੱਚ ਇੱਕ ਦੂਜੇ ਤੇ ਬੜੀ ਦੂਸ਼ਣਬਾਜ਼ੀ ਕਰਦੇ ਰਹੇ ਤੇ ਮੇਰੇ ਕੋਲ ਸਾਰੇ ਸਬੂਤ ਮੌਜੂਦ ਆ। ਹੁਣ ਸਵਾਲ ਇਹ ਉੱਠਦਾ ਹੈ ਜੀ ਕਿ ਜੇਕਰ ਇਹਨਾਂ ਦੇ ਕੋਲ ਸਬੂਤ ਨੇ ਇਸ ਤਰ੍ਹਾਂ ਦੇ 5 ਪਿਆਰਿਆਂ ਦੇ ਖਿਲਾਫ, ਤੇ ਉਹ ਹੁਣ ਤੱਕ ਅਟਕੇ ਕਿਉਂ ਰਹੇ? ਇਹ ਧਮਕੀਆਂ ਕਿਉਂ ਦਿੰਦੇ ਕਿ ਜੇਕਰ ਇਹ ਚੀਜ਼ਾਂ ਵਾਪਰਦੀਆਂ ਰਹੀਆਂ ਤੇ ਮੈਂ ਸਬੂਤ ਜਿਹੜੇ ਨਸ਼ਰ ਕਰਾਂਗਾ? ਜੇਕਰ ਹੈ ਤਾਂ ਇਹਨਾਂ ਨੂੰ ਪਹਿਲਾਂ ਕਰ ਦੇਣੇ ਚਾਹੀਦੇ ਸੀ। ਦੂਜੀ ਗੱਲ ਇਹ ਕਹਿੰਦੇ ਨੇ ਜੀ ਕਿ ਮੈਂ ਜਿਹੜਾ ਅਹੁਦੇ ਦੇ ਨਾਲ ਕੋਈ ਲਗਾਵ ਨਹੀਂ ਰੱਖਦਾ। ਜੇਕਰ ਅਹੁਦੇ ਦੇ ਨਾਲ ਲਗਾਵ ਨਹੀਂ ਰੱਖਦੇ ਤਾਂ ਫਿਰ ਤੁਸੀਂ ਹੁਣ ਤੱਕ ਏਡੇ ਵੱਡੇ ਵਿਰੋਧ ਦੇ ਬਾਵਜੂਦ ਆਪਦੇ ਅਹੁਦੇ ਨਾਲ ਚਿੰਬੜੇ ਕਿਉਂ ਪਏ ਹੋ? ਤੀਜੀ ਗੱਲ ਇਹ ਹੈ ਕਿ ਇਹ ਕਹਿੰਦੇ ਜੀ ਕਿ ਮੈਂ ਵਿਚੋਲੀਏ ਦੀ ਭੂਮਿਕਾ ਅਦਾ ਨਹੀਂ ਕੀਤੀ। ਜਦੋਂ RSS ਦੇ ਇੱਥੋਂ ਦੇ ਮਾਲਵਾ ਜ਼ੋਨ ਦਾ ਜਿਹੜਾ ਮੁਖੀ ਹੈ ਰਾਜਦੇਵ ਸਿੰਘ, ਉਹਨੇ ਜਦੋਂ ਇਲਜ਼ਾਮ ਲਾਇਆ ਸੀ ਕਿ ਅਕਸ਼ੇ ਕੁਮਾਰ ਦੀ ਕੋਠੀ ਦੇ ਵਿੱਚ ਜਦੋਂ ਸੁਖਬੀਰ ਸਿੰਘ ਬਾਦਲ ਤੇ ਡੇਰਾ ਮੁਖੀ ਦੀ ਮੀਟਿੰਗ ਹੋਈ ਹੈ, ਇਹ ਇੱਥੋਂ ਜਹਾਜ਼ ਚੜ੍ਹ ਕੇ ਗਏ ਆ ਗਿਆਨੀ ਗੁਰਮੁਖ ਸਿੰਘ ਜੀ, ਤਾਂ ਇਹਨਾਂ ਨੇ ਉਦੋਂ ਉਹਨਾਂ ਬਿਆਨਾਂ ਦਾ ਖੰਡਨ ਕਿਉਂ ਨਹੀਂ ਕੀਤਾ? ਫਿਰ ਇਹਨਾਂ ਨੇ ਜਦੋਂ 25 ਅਕਤੂਬਰ ਨੂੰ ਜਦੋਂ ਕਾਫੀ ਮਸਲਾ ਉਲਝ ਗਿਆ ਸੀ ਤੇ ਇਹਨਾਂ ਨੇ ਕਿਹਾ ਸੀ ਕਿ 3 ਦਿਨਾਂ ਬਾਅਦ ਉਹ ਬੜੇ ਅਹਿਮ ਖੁਲਾਸੇ ਕਰਨਗੇ। 3 ਦਿਨ ਤਾਂ ਛੱਡੋ ਜੀ, ਇਹਨਾਂ ਨੇ ਆਪਦੀ ਚੁੱਪੀ 103 ਦਿਨਾਂ ਬਾਅਦ ਤੋੜੀ। 100 ਦਿਨ ਵੱਧ ਲੈ ਕੇ ਬੋਲਣ ਦੇ ਵਿੱਚ ਇਹ ਕਹਿੰਦੇ ਸੀ ਅਸੀਂ ਬੜੇ ਖੁਲਾਸੇ ਕਰਾਂਗੇ। ਹੁਣ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਜੇਕਰ 5 ਪਿਆਰੇ ਗਲਤ ਹੋ ਸਕਦੇ ਨੇ, ਜੇਕਰ ਇਹਨਾਂ ਨੂੰ ਲੱਗਦਾ ਕਿ ਸਾਰਾ ਕੁਝ ਉਹ ਆਪਸ ਦੇ ਵਿੱਚ ਵੀ ਲੜਦੇ ਝਗੜਦੇ ਰਹੇ ਆ, ਤਾਂ ਇਹਨਾਂ ਨੇ ਵੀ ਕਿਹੜਾ ਸਹੀ ਕੀਤਾ ਕਿ ਜਿਹੜਾ ਪਹਿਲਾਂ ਫੈਸਲਾ ਲਿਆ? ਮੰਨ ਲਓ ਇਹਨਾਂ ਨੇ ਕੁਝ ਨਹੀਂ ਕੀਤਾ, ਪਰ ਜਿਹੜਾ ਇਹਨਾਂ ਨੇ ਫੈਸਲਾ ਲੈ ਕੇ ਫੈਸਲੇ ਤੋਂ ਪਲਟੇ, ਉਹ ਤਾਂ ਕਿਤੇ ਨਾ ਕਿਤੇ ਇਹਨਾਂ ਨੇ ਗਲਤੀ ਕੀਤੀ ਹੈ। ਉਸ ਚੀਜ਼ ਨੂੰ ਤੇ ਸਵੀਕਾਰ ਕਰਨ। ਅਸਤੀਫਾ ਦੇਣ ਦਾ ਜਿੱਥੋਂ ਤੱਕ ਸਵਾਲ ਆ, ਉਹ ਅਸਤੀਫਾ ਇਸ ਕਰਕੇ ਪੇਸ਼ਕਸ਼ ਉਹਦੀ ਕਰ ਰਹੇ ਆ ਕਿਉਂਕਿ ਅਕਾਲੀ ਦਲ ਨੂੰ ਭਾਜੜਾਂ ਪਈਆਂ ਹੋਈਆਂ। ਉਹਨਾਂ ਦੇ ਜਿਵੇਂ ਉਹਨਾਂ ਦੀਆਂ ਕਾਨਫਰੰਸਾਂ 'ਚੋਂ ਰਸ਼ ਘਟ ਰਿਹਾ, ਉਹਨਾਂ ਦਾ ਜਿਹੜਾ ਵੋਟ ਬੈਂਕ ਹੈ ਖਿਸਕ ਰਿਹਾ। ਉਸ ਚੀਜ਼ ਲਈ ਉਹਨਾਂ ਨੇ ਕਵਾਇਦ ਸ਼ੁਰੂ ਕਰ ਦਿੱਤੀ ਹੈ, ਬੰਦੇ ਲੱਭਣੇ ਉਹਨਾਂ ਨੇ ਸ਼ੁਰੂ ਕਰ ਦਿੱਤੇ ਆ ਕਿ ਇਹਨਾਂ ਜਥੇਦਾਰਾਂ ਨੂੰ ਲਾਂਭੇ ਕਰਕੇ ਨਵੇਂ ਬੰਦੇ ਜਿਹੜੇ ਫਿੱਟ ਕੀਤੇ ਜਾਣ। ਸੋ ਇਹਨਾਂ ਨੂੰ ਲੱਗਦਾ ਕਿ ਜੇ ਕੋਈ ਮਾੜਾ ਮੋਟਾ ਆਪਦਾ ਬਚਾਅ ਕਰ ਸਕਦੇ ਆ ਤਾਂ ਇਹਨਾਂ ਚੀਜ਼ਾਂ 'ਚ ਹੀ ਹੈ। ਪਰ ਹਾਲੇ ਇਸ ਗਿਆਨੀ ਗੁਰਮੁਖ ਸਿੰਘ ਹੋਰਾਂ ਨੂੰ ਇਹ ਵੀ ਜਵਾਬ ਦੇਣਾ ਪਏਗਾ ਕਿ ਜਿਹੜੀ ਸੰਗਤ ਦੇ ਪੈਸੇ ਨਾਲ ਕੀਮਤ ਇੱਕ ਬਹੁਤ ਬੇਸ਼ਕੀਮਤ ਬੀੜ ਤਿਆਰ ਕੀਤੀ ਗਈ ਸੀ, ਜਿਹਦੇ ਅੱਖਰ ਕਹਿੰਦੇ ਸੀਗੇ ਸੋਨੇ ਦੇ ਨਾਲ ਲਿਖੇ ਗਏ ਆ, ਉਹਦੇ ਹਾਲੇ ਤੱਕ ਸੰਗਤਾਂ ਨੂੰ ਦਰਸ਼ਨ ਨਹੀਂ ਆਏ। ਜਾਂਦੇ ਜਾਂਦੇ ਉਹ ਵੀ ਦੱਸ ਜਾਣ ਕਿ ਉਸ ਮਾਮਲੇ ਦਾ ਕੀ ਬਣਿਆ ਤੇ ਉਹ ਸੋਨਾ ਕਿੱਥੇ ਗਿਆ। ਬਿਲਕੁਲ ਜੀ, ਸ਼ਾਇਦ ਇਹ ਬਿਆਨ ਆ ਦਵਾਏ ਵੀ ਜਾ ਸਕਦੇ ਆ ਕਿ ਦਵਾਏ ਜਾ ਰਹੇ ਆ। ਤੇ ਅੱਗੇ ਆਪਾਂ ਕੇਂਦਰ ਦੀ ਗੱਲ ਕਰੀਏ ਕਿ ਕੇਂਦਰ ਨੇ ਕਿਸਾਨਾਂ ਦੀ ਨੀਤੀ ਤੇ ਜਿਹੜੀ ਕਿਸਾਨ ਨੀਤੀ ਆ ਮੁੜ ਵਿਚਾਰਨ ਦੀ ਹਾਮੀ ਭਰੀ।
ਕੇਂਦਰ ਕਰ ਰਹੀ ਹੈ ਜੀ। ਹੁਣ ਕਹਿੰਦੇ ਕਿ ਅਸੀਂ ਕਿਸਾਨ ਨੀਤੀ ਦੀ ਜਿਹੜੀ ਘੋਖ ਕਰਾਂਗੇ। ਅਸਲ ਦੇ ਵਿੱਚ ਜਿਹੜੀ 2007 ਵਾਲੀ ਕਿਸਾਨ ਨੀਤੀ ਸੀਗੀ ਉਹ ਕਹਿੰਦੇ ਕਿ ਹੁਣ ਕਾਰਗਰ ਨਹੀਂ ਰਹੀ। ਉਹਦੇ ਵਿੱਚ 201 ਸਿਫਾਰਸ਼ਾਂ ਸੀ ਜਿਹੜੀਆਂ ਲਗਭਗ ਉਹ ਲਾਗੂ ਕਰ ਦਿੱਤੀਆਂ ਗਈਆਂ, ਪਰ ਨਤੀਜੇ ਤੁਹਾਡੇ ਸਾਹਮਣੇ ਆ। ਨਤੀਜੇ ਇਸ ਤਰ੍ਹਾਂ ਦੇ ਕਿ ਸਾਡੇ, ਮੈਂ ਕੱਲ ਵੀ ਗੱਲ ਕੀਤੀ ਸੀ, ਉਸ ਪਿੰਡ ਦਾ ਜ਼ਿਕਰ ਕੀਤਾ ਸੀਗਾ ਕਿ ਉਪ ਮੁੱਖ ਮੰਤਰੀ ਦੇ ਹਲਕੇ ਦਾ ਇੱਕ ਪਿੰਡ ਆ ਪਾਕਾਂ, ਜਿੱਥੇ ਜਾਈਏ ਤੇ ਉੱਥੇ ਘਰ ਘਰ ਦੇ ਵੈਨ ਅੱਜ ਸਿਸਕੀਆਂ ਜਿਹੜੀਆਂ ਉਹ ਉਹਨਾਂ ਦੀ ਆਹਟ ਦੂਰ ਤੋਂ ਸੁਣਾਈ ਦਿੰਦੀ ਹੈ। ਇਸ ਤਰ੍ਹਾਂ ਦੇ ਪਿੰਡ ਨੇ ਜਿੱਥੇ ਘਰਾਂ ਦੇ ਘਰ ਜਿਹੜੇ ਆ ਕਿਸਾਨਾਂ ਦੇ ਖਾਲੀ ਹੋ ਰਹੇ ਆ। ਸੋ ਉਹ ਜਿਹੜੀ ਨੀਤੀ ਆ ਉਹ ਤੇ ਅਸੀਂ ਸਮਝਾਂਗੇ ਕਿ ਉਹ ਲਗਭਗ ਨਕਾਰਾ ਹੋ ਚੁੱਕੀ ਹੈ। ਉਹਨੇ ਕੋਈ ਵੀ ਬਦਲਾਅ ਕਿਸਾਨ ਦੀ ਜ਼ਿੰਦਗੀ 'ਚ ਨਹੀਂ ਲਿਆਂਦਾ। ਇਸ ਕਰਕੇ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਹੁਣ ਇਹ ਮੰਨੀ ਹੈ ਕਿ ਅਸੀਂ ਨਵੀਂ ਕਿਸਾਨ ਨੀਤੀ ਦੀ, ਪੁਰਾਣੀ ਵੀ ਘੋਖ ਕਰਾਂਗੇ ਤੇ ਨਵੀਂ ਕਿਸਾਨ ਨੀਤੀ ਦੀ ਜੇ ਲੋੜ ਪਈ ਤੇ ਉਹਦੀ ਜ਼ਰੂਰਤ ਪੂਰੀ ਕਰਾਂਗੇ। ਪਰ ਕਮਾਲ ਦੀ ਗੱਲ ਹੈ ਕਿ ਜਿਸ ਮੁਲਕ ਦੀ 65-70% ਆਬਾਦੀ ਖੇਤੀ ਤੇ ਨਿਰਭਰ ਹੈ, ਉਹਦੇ ਲਈ ਨੀਤੀ ਬਣਾਉਣ ਲਈ ਸੁਪਰੀਮ ਕੋਰਟ ਨੂੰ ਦਖਲ ਦੇਣਾ ਪੈ ਰਿਹਾ। ਇਹ ਵੇਖੋ ਕਮਾਲ ਦੀ ਗੱਲ ਹੈ ਕਿ ਜਿਹੜੀ ਦੇਸ਼ ਦੀ ਆਰਥਿਕਤਾ ਹੀ ਖੇਤੀ ਤੇ ਨਿਰਭਰ ਹੈ, ਜਿਹਦਾ ਵਜੂਦ ਹੀ ਖੇਤੀ ਤੇ ਨਿਰਭਰ ਹੈ, ਉਹਦੇ ਲਈ ਨੀਤੀਆਂ ਬਣਾਉਣ ਲਈ ਜਿਹੜੀ ਅਦਾਲਤ ਨੂੰ ਨੋਟਿਸ ਲੈਣਾ ਪੈ ਰਿਹਾ, ਅਦਾਲਤ ਨੂੰ ਕਾਰਵਾਈ ਕਰਨੀ ਪੈ ਰਹੀ ਹੈ, ਅਦਾਲਤ ਨੂੰ ਸੱਦਣਾ ਪੈ ਰਿਹਾ ਕੇਂਦਰ ਨੂੰ ਕਿ ਭਾਈ ਜਵਾਬ ਦਿਓ। ਸੋ ਇਹ ਆਪਣੇ ਆਪ ਦੇ ਵਿੱਚ ਹਾਸੋਂ ਹੀ ਨਹੀਂ ਗੱਲ ਹੈ ਕਿ ਜਿਹੜੇ ਮੁਲਕ ਦੀ ਰੀੜ੍ਹ ਦੀ ਹੱਡੀ, ਸਭ ਤੋਂ ਅਹਿਮ ਚੀਜ਼ ਖੇਤੀ ਹੈ, ਉਹਦੇ ਲਈ ਜਿਹੜੀਆਂ ਨੀਤੀਆਂ ਹੈ ਉਹ ਸੁਪਰੀਮ ਕੋਰਟ ਦੇ ਦਖਲ ਨਾਲ ਬਣਾਈਆਂ ਜਾ ਰਹੀਆਂ। ਸਰਕਾਰ ਦੀ ਕੋਈ ਆਪਣੀ ਕੋਈ ਜ਼ਿੰਮੇਵਾਰੀ ਸਮਝੀ ਨਹੀਂ ਜਾ ਰਹੀ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸ਼ੀਸ਼ਾ ਹੈ ਹਕੀਕਤ ਦਾ ਕਿ ਕਿਸਾਨਾਂ ਪ੍ਰਤੀ ਇਹ ਕੇਂਦਰ ਸਰਕਾਰ ਹੈ ਜਿਹੜੀ ਕਿੰਨੀ ਕੁ ਗੰਭੀਰ ਹੈ। ਪਰ ਜਦੋਂ ਹੁਣ ਨੀਤੀ ਇਹ ਘੋਖਣ ਦੀ ਗੱਲ ਕਰਦੇ ਆ, ਨੀਤੀ ਵਿਚਾਰਨ ਦੀ ਗੱਲ ਕਰਦੇ ਆ, ਨਵੀਂ ਨੀਤੀ ਲਿਆਉਣ ਦੀ ਗੱਲ ਕਰਦੇ ਆ, ਤਾਂ ਮੈਨੂੰ ਲੱਗਦਾ ਕਿ ਇਹਨਾਂ ਨੀਤੀਆਂ ਦਾ ਵੀ ਹਸ਼ਰ ਹੈ ਜਿਹੜਾ ਉਹ 2007 ਵਾਲੀ ਕਿਸਾਨ ਨੀਤੀ ਵਰਗਾ ਹੀ ਹੋਏਗਾ, ਜਿੰਨਾ ਚਿਰ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਨੂੰ ਇਸ ਨੀਤੀ ਦਾ ਹਿੱਸਾ ਨਹੀਂ ਬਣਾਇਆ ਜਾਂਦਾ। ਹਾਂਜੀ ਜੀ, ਬਿਲਕੁਲ ਇਸ ਤਰ੍ਹਾਂ ਦੀਆਂ ਗੱਲਾਂ ਤਾਂ ਹਰੇਕ ਕੰਮ 'ਚ ਬਹੁਤ ਸੁਣਦੇ ਆਏ ਆ। ਤੇ ਅੱਗੇ ਜੀ ਘਪਲੇ ਹੀ ਘਪਲੇ ਹੁੰਦੇ ਆ ਹਰੇਕ ਥਾਂ ਤੇ ਹੁਣ ਇੱਕ ਹੋਰ ਘਪਲਾ ਸਾਹਮਣੇ ਆਇਆ, ਹਸਪਤਾਲ ਦੇ ਵਿੱਚ ਪੱਖੇ ਲਾਉਣ ਦਾ ਵੀ ਘਪਲਾ ਸਾਹਮਣੇ ਆ ਗਿਆ। ਹਾਂਜੀ, ਕਮਾਲ ਦੀ ਗੱਲ ਹੈ ਜੀ ਕਿ ਬਿਜਲੀ ਦੇ ਪੱਖਿਆਂ ਦੀ ਜਿਹੜੀ ਹਵਾ ਸਰਕਾਰੀ ਹਸਪਤਾਲ ਦੇ ਵਿੱਚ ਇੰਨੀ ਮਹਿੰਗੀ ਪੈ ਗਈ ਕਿ ਲੱਖਾਂ ਰੁਪਏ ਉਹਨਾਂ ਪੱਖਿਆਂ ਦੀ ਮੁਰੰਮਤ ਦਾ ਬਿੱਲ ਬਣਾ ਧਰਿਆ ਮੋਗਾ ਦੇ ਸਰਕਾਰੀ ਹਸਪਤਾਲ ਨੇ। ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਫਰਾਡ ਕੀਤਾ ਲੱਗਦਾ। ਉਹ ਕਹਿੰਦੇ ਜੀ ਕਿ ਸਾਡੇ ਕੋਲ 160-70 ਜਿਹੜੇ ਪੱਖੇ ਆ, ਇਹ RTI ਰਾਹੀਂ ਕਿਸੇ ਬੀਬੀ ਨੇ ਸੂਚਨਾ ਪ੍ਰਾਪਤ ਕੀਤੀ ਤੇ ਉਹ ਸੂਚਨਾ ਪੜ੍ਹ ਕੇ ਜਿਹੜੀ ਉਹ ਬੀਬੀ ਸੁਣ ਰਹਿ ਗਈ। ਉਹ ਕਹਿੰਦੇ ਜੀ ਕਿ ਸਾਡੇ ਕੋਲ 160-70 ਦੇ ਕਰੀਬ ਪੱਖੇ ਆ ਤੇ ਅਸੀਂ ਇਹਨਾਂ ਨੂੰ 16-17 ਮਹੀਨਿਆਂ 'ਚ ਲਗਭਗ 300 ਵਾਰੀ ਠੀਕ ਕਰਵਾਇਆ। ਹੁਣ ਦੇਖੋ ਜੀ, ਪੱਖੇ ਆ ਜਿਹੜੇ ਉਹ 300 ਵਾਰ ਖਰਾਬ ਹੋਏ ਆ 16-17 ਮਹੀਨਿਆਂ 'ਚ, ਤੇ ਕਹਿੰਦੇ ਜੀ ਇਹਦੇ ਤੇ ਸਾਡੇ ਜਿਹੜੇ ਆ ਲੱਖਾਂ ਰੁਪਏ ਖਰਚ ਹੋਏ ਆ। ਹੁਣ ਤੁਸੀਂ ਇਹ ਦੇਖ ਲਓ ਕਿ 17 ਪੱਖੇ, ਉਹਨਾਂ ਦੀ ਸੂਚਨਾ ਜਿਹੜੀ ਦਿੱਤੀ ਹੈ ਕਿ 17 ਪੱਖੇ ਉਹ ਜਿਹੜੇ ਆ ਉਹ 8 ਮਹੀਨਿਆਂ ਦੇ ਦੌਰਾਨ 33 ਵਾਰ ਖਰਾਬ ਹੋਏ। 17 ਪੱਖੇ ਜਿਹੜੇ ਉਹ ਇੰਨੀ ਵਾਰ ਠੀਕ ਕਰਵਾ ਲਏ ਗਏ, ਇੰਨੇ ਮਹਿੰਗੇ ਰੇਟ ਤੇ ਠੀਕ ਕਰਵਾ ਲਏ ਗਏ ਤੇ ਕਿਉਂਕਿ ਜਿਹੜਾ ਉਹਨਾਂ ਦਾ ਰੇਟ ਸੀਗਾ ਉਹ ਵੀ ਠੀਕ ਕਰਵਾਉਣ ਦਾ ਬਹੁਤ ਹਾਈ ਲਾਇਆ ਉਹਨਾਂ ਨੇ, ਤਾਂ ਉਸ ਕੀਮਤ ਦੇ ਨਾਲ ਤੇ ਪੱਖੇ ਛੱਡੋ AC ਲਵਾਏ ਜਾ ਸਕਦੇ ਸੀਗੇ ਹਸਪਤਾਲ ਦੇ ਵਿੱਚ। ਪਰ ਡਾਕਟਰਾਂ ਦਾ, ਕਿਉਂਕਿ ਤੁਹਾਨੂੰ ਪਤਾ ਉਹਦੇ ਵਿੱਚੋਂ ਜਿਹੜਾ ਸੀਗਾ ਮਾਲ ਪੂਰਾ ਨਿਕਲਦਾ ਸੀ, ਉਹ ਉਸੇ ਖਰਚੇ ਨੂੰ ਹੀ ਵਧਾਈ ਗਏ ਤੇ ਲੱਖਾਂ ਰੁਪਏ ਦਾ ਬਿੱਲ ਪਾ ਲਿਆ ਉਹਨਾਂ ਨੇ। ਇਹ ਹੁਣ RTI ਰਾਹੀਂ ਸਾਰਾ ਜਿਹੜਾ ਪੋਲ ਉਹ ਖੁੱਲਿਆ, ਦੱਸਦੇ ਕਿ ਲੱਖਾਂ ਰੁਪਇਆ ਜਿਹੜਾ ਮੁਰੰਮਤ ਦਾ ਪਿਆ ਤੇ ਮੁਰੰਮਤ ਦਾ ਜਿਹੜਾ ਬਿੱਲ ਪਾਇਆ ਇਹਨਾਂ ਨੇ ਉਹ ਇੱਕੋ ਫਰਮ ਦਾ ਹੈ, ਪਰ 7-8 ਜਿਹੜੇ ਬਿੱਲ ਹੈ ਉਹਨਾਂ ਤੇ ਦਸਤਖਤ ਵੱਖੋ ਵੱਖਰੇ ਆ, ਯਾਨੀ ਦਸਤਖਤ ਹੈ ਜਿਹੜੇ ਉਹ ਅੱਡ-ਅੱਡ, ਬਿੱਲ ਜਿਹੜਾ ਇੱਕੋ ਹੀ ਫਰਮ ਦਾ ਹੈ। ਜਦ ਕਿ ਇਸ ਹਸਪਤਾਲ ਦੀ ਹਕੀਕਤ ਇਹ ਹੈ ਕਿ ਇਹਨੇ ਇੱਕ ਇਲੈਕਟ੍ਰੀਸ਼ੀਅਨ ਹੈ ਜਿਹੜਾ ਪੱਕਾ ਠੇਕੇ ਤੇ ਰੱਖਿਆ ਹੋਇਆ, ਉਹਨੂੰ ਰੁਪਈਆ ਦਿੰਦੇ ਆ ਸਿਰਫ 1500 ਰੁਪਈਆ ਦੇ ਕੇ ਉਹਨੂੰ ਜਦੋਂ ਜੀ ਕਰਦਾ ਸੱਦ ਕੇ ਪੱਖੇ ਆਪਦੇ ਠੀਕ ਕਰਵਾ ਲੈਂਦੇ, ਜਾਂ ਜਿਹੜੀ ਹੋਰ ਕੋਈ ਨੁਕਸ ਜਾਂ ਕੋਈ ਹੋਰ ਦਿੱਕਤ ਹੁੰਦੀ ਹੈ ਬਿਜਲੀ 'ਚ ਉਹਨੂੰ ਠੀਕ ਕਰਵਾ ਲੈਂਦੇ ਤੇ ਉਹਦੇ ਬਦਲੇ ਉੱਕਾ ਪੁੱਕਾ ਨੂੰ 1500 ਰੁਪਈਆ ਦਿੰਦੇ ਆ। ਯਾਨੀ ਇਲੈਕਟ੍ਰੀਸ਼ੀਅਨ ਤਾਂ 1500 ਰੁਪਈਆ ਲੈਂਦਾ ਹੈ, ਪਰ ਜਿਹੜਾ ਉਹਨਾਂ ਦਾ ਬਿੱਲ ਹੈ ਉਹ ਦੱਸਦਾ ਕਿ ਲੱਖਾਂ ਰੁਪਏ ਮੁਰੰਮਤ ਤੇ ਆ ਗਏ ਆ ਖਰਚ। ਇਹ ਖਰਚ ਲੱਖਾਂ ਰੁਪਏ ਆਏ ਨਹੀਂ, ਖਰਚ ਕੀਤੇ ਗਏ ਆ, ਯਾਨੀ ਉਹ ਨਾ ਲੱਗਿਆ ਪੱਖਿਆਂ ਦਾ, ਹਵਾ ਤੇ ਡਾਕਟਰ ਹੈ ਜਿਹੜੇ ਉਹ ਨੋਟਾਂ ਦੀ ਲੈ ਗਏ ਜੀ।
ਤੇ ਅਖੀਰ ਦੇ ਵਿੱਚ ਜੀ ਗੱਲ ਕਰੀਏ ਐਸਪੀ ਸਲਵਿੰਦਰ ਸਿੰਘ ਦੀ, ਕਿਹੜੀ ਐਡੀ ਪੁੱਛਗਿੱਛ ਕਰ ਲਈ ਹੈ ਕਿ ਪੰਜਾਬ ਸਰਕਾਰ ਬਿਲਕੁਲ ਚੁੱਪ ਤੇ ਨਮੋਸ਼ੀ ਵਧੀ ਹੋਈ ਹੈ ਇਹਨਾਂ ਦੀ? ਹਾਂ ਦੇਖੋ ਜੀ, ਸਲਵਿੰਦਰ ਸਿੰਘ ਜਿਹੜਾ ਆ ਹੁਣ ਪਿਛਲੇ ਦਿਨੀ ਉਹਨਾਂ ਨੇ ਇਹ ਇਕਬਾਲ ਕੀਤਾ ਸੀਗਾ ਕਿ ਮੈਂ ਭੁਲੇਖੇ ਦੇ ਨਾਲ, ਉਹ ਨਸ਼ਾ ਤਸਕਰਾਂ ਦੇ ਭੁਲੇਖੇ ਦੇ ਨਾਲ ਜਿਹੜਾ ਅੱਤਵਾਦੀਆਂ ਨੂੰ ਬਣਾ ਦੇ ਬੈਠਾ, ਅੱਤਵਾਦੀਆਂ ਨੂੰ ਆਪਦੀ ਗੱਡੀ ਦੇ ਵਿੱਚ ਚੜਾ ਲਿਆ। ਉਸ ਤੋਂ ਬਾਅਦ ਇਹ ਸਭ ਕੁਝ ਵਾਪਰਿਆ, ਮੈਨੂੰ ਨਹੀਂ ਸੀ ਪਤਾ। ਹੁਣ ਜਿਹੜਾ ਤਾਜ਼ਾ ਖੁਲਾਸਾ ਹੋਇਆ ਉਹ ਵੀ ਘੱਟ ਗੰਭੀਰ ਨਹੀਂ। ਕਹਿੰਦੇ ਆ ਕਿ ਜੀ ਇਹ ਜਿਹੜਾ ਸਲਵਿੰਦਰ ਸਿੰਘ ਸੀ, ਜਦੋਂ ਤਸਕਰਾਂ ਨੂੰ ਬਾਰਡਰ ਟਪਾਉਂਦਾ ਸੀਗਾ ਤੇ ਬਦਲੇ 'ਚ ਹੀਰੇ ਪ੍ਰਾਪਤ ਕਰਦਾ ਸੀ, ਹੀਰੇ ਜਵਾਹਰਾਤ। ਤੇ ਉਹ ਜਿਹੜਾ ਨਾਲ ਰਜੇਸ਼ ਕੁਮਾਰ ਹੈ, ਇਹ ਜਿਹਦਾ ਥੋੜਾ ਜਿਹਾ ਗਲ ਖਰੋਚਿਆ ਹੋਇਆ, ਉਹ ਜਿਹੜਾ ਜੁਵੈਲਰਸ ਦੱਸਿਆ ਜਾਂਦਾ, ਉਸ ਜੁਵੈਲਰ ਨੂੰ ਇਹ ਜਾ ਕੇ ਚੈੱਕ ਕਰਵਾਉਂਦਾ ਸੀ ਬਕਾਇਦਾ ਕਿ ਮਾਲ ਅਸਲੀ ਹੈ ਜਾਂ ਨਕਲੀ। ਉਹ ਜਦੋਂ ਮੋਹਰ ਲਾ ਦਿੰਦਾ ਸੀ ਤੇ ਫਿਰ ਉਹਦੇ ਜ਼ਰੀਏ ਸਲਵਿੰਦਰ ਸਿੰਘ ਆਸਾਨੀ ਦੇ ਨਾਲ ਬਾਜ਼ਾਰ ਦੇ ਵਿੱਚ ਉਹ ਜਿਹੜੀ ਹੁੰਦੀ ਸੀਗੀ ਹੀਰੇ ਜਵਾਹਰਾਤ ਦੀ ਜੁਵੈਲਰੀ, ਉਹ ਅੱਗੇ ਵੇਚ ਦਿੰਦਾ ਸੀਗਾ। ਸੋ ਉਹਦਾ ਰਿਸ਼ਤਾ ਵੀ ਜਿਹੜਾ ਰਜੇਸ਼ ਕੁਮਾਰ ਦਾ ਇਹਦੇ ਨਾਲ ਉਜਾਗਰ ਹੋ ਗਿਆ ਕਿ ਕਿਸ ਤਰ੍ਹਾਂ ਦਾ ਰਿਸ਼ਤਾ ਸੀਗਾ। ਜਿਵੇਂ ਤਸਕਰਾਂ ਦੇ ਨਾਲ ਕਾਰੋਬਾਰੀ ਰਿਸ਼ਤਾ ਸੀ, ਉਸੇ ਤਰ੍ਹਾਂ ਉਸ ਸੁਨਿਆਰੇ ਦੇ ਨਾਲ ਵੀ ਜਿਹੜਾ ਸੀਗਾ ਉਹ ਇੱਕ ਤਰ੍ਹਾਂ ਕਾਰੋਬਾਰੀ ਹਿੱਤ ਨਾਲ ਜੁੜਿਆ ਰਿਸ਼ਤਾ ਸੀਗਾ। ਸੋ ਰਿਸ਼ਤੇ ਜਿਹੜੇ ਆ ਸਲਵਿੰਦਰ ਸਿੰਘ ਦੇ ਉਹ ਤਕਰੀਬਨ ਕਲੀਅਰ ਹੋ ਚੁੱਕੇ ਆ ਕਿ ਰਿਸ਼ਤੇ ਜਿਹੜੇ ਆ ਉਹ ਇਹਦੇ ਆਪਣੇ ਦੇਸ਼ ਨਾਲ ਨਹੀਂ, ਦੂਜੇ ਦੇਸ਼ ਦੇ ਵਿੱਚੋਂ ਆਏ ਦੁਸ਼ਮਣਾਂ ਨਾਲ ਸਨ। ਹੁਣ ਜੇ ਦੇਖੀਏ ਤੇ ਦੇਸ਼ ਧਰੋਹ ਦਾ ਤਾਂ ਤਕਰੀਬਨ ਮਾਮਲਾ ਜਿਹੜਾ ਉਹ ਸਾਫ਼ ਹੀ ਹੋ ਗਿਆ, ਚਾਹੇ ਉਹ ਤਸਕਰ ਹੋਣ ਚਾਹੇ ਅੱਤਵਾਦੀ ਹੋਣ। ਜੇ ਇਹਨੇ ਇਹ ਗਤੀਵਿਧੀਆਂ ਆਪਣੇ ਹੱਥੀਂ ਅੰਜਾਮ ਦਿੱਤੀਆਂ ਤੇ ਦੇਸ਼ ਧਰੋਹੀ ਤੇ ਬਣਦਾ ਹੀ ਹੈ। ਤੇ ਦੂਜੇ ਨੰਬਰ ਤੇ ਜਿਹੜੀ ਗੱਲ ਹੈ ਤੁਸੀਂ ਕੀਤੀ ਕਿ ਪੰਜਾਬ ਸਰਕਾਰ ਦੀ, ਪੰਜਾਬ ਸਰਕਾਰ ਨੂੰ ਤੇ ਨਮੋਸ਼ੀ ਉਸੇ ਦਿਨ ਹੋ ਜਾਣੀ ਚਾਹੀਦੀ ਸੀਗੀ ਜਿਸ ਦਿਨ ਇਹਨਾਂ ਨੇ NIA ਨੇ ਸਲਵਿੰਦਰ ਸਿੰਘ ਨੂੰ ਦੂਜੇ ਦਿਨ ਹੀ ਆਪਣੀ ਗ੍ਰਿਫਤ ਦੇ ਵਿੱਚ ਲੈ ਲਿਆ ਸੀ, ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਸੀ। ਕਿਉਂਕਿ ਮੁਕਾਬਲਾ ਚਲਦਿਆਂ ਹੀ ਜਿਹੜੇ ਛੋਟੇ ਬਾਦਲ ਤੇ ਵੱਡੇ ਬਾਦਲ ਦੋਵੇਂ ਕਹਿ ਰਹੇ ਸੀਗੇ ਕਿ ਜੀ ਪੰਜਾਬ ਪੁਲਿਸ ਤਾਂ ਜਿਹੜੀ ਹੈ ਪਾਕ ਸਾਫ਼ ਹੈ, ਉਹਦਾ ਦਾਮਨ ਤਾਂ ਚਿੱਟਾ ਹੈ, ਉਹਨੇ ਕੋਈ ਢਿੱਲ ਨਹੀਂ ਵਰਤੀ। ਯਾਨੀ ਕਲੀਨ ਚਿੱਟ ਦੇ ਰਹੇ ਸੀ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ। ਪਰ ਬਾਵਜੂਦ ਇਸਦੇ NIA ਨੇ ਉਹਨੂੰ ਨਾ ਸਿਰਫ ਹਿਰਾਸਤ 'ਚ ਲਿਆ ਬਲਕਿ ਤੋਤੇ ਵਾਂਗੂ ਬੁਲਾ ਵੀ ਲਿਆ ਕਿ ਕੀ ਕਰਦਾ। ਹੁਣ ਇਹਦਾ ਕਨੈਕਸ਼ਨ ਮੰਨ ਲਓ ਅੱਗੇ ਵੀ ਨਿਕਲ ਆਇਆ ਤਾਂ ਪੰਜਾਬ ਸਰਕਾਰ ਜਿਹੜੀ ਹੈ ਉਹ ਹੋਰ ਵੀ ਨਮੋਸ਼ ਹੋ ਜਾਏਗੀ। ਪਰ ਅਫਸੋਸ ਇਹ ਹੈ ਕਿ ਨਾ ਤੇ ਉਹਨਾਂ ਨੇ ਕਲੀਨ ਚਿੱਟ ਵਾਲੀ ਨਮੋਸ਼ੀ ਮੰਨਣੀ ਕਿ ਅਸੀਂ ਕਲੀਨ ਚਿੱਟ ਦਿੱਤੀ ਤੇ ਸਾਡਾ ਪੰਜਾਬ ਪੁਲਿਸ ਦਾ ਅਫਸਰ ਹੀ ਜਿਹੜਾ ਉਹ ਦਾਗੀ ਨਿਕਲਿਆ, ਨਾ ਤੇ ਉਹਨਾਂ ਨੇ ਉਸ ਕਲੀਨ ਚਿੱਟ ਦੀ ਸ਼ਰਮ ਮੰਨਣੀ ਹੈ ਤੇ ਨਾ ਜੇ ਕੋਈ ਅੱਗੇ ਕਨੈਕਸ਼ਨ ਨਿਕਲ ਆਇਆ ਉਹ ਵੀ ਮੰਨਣੀ ਹੈ। ਬਿਲਕੁਲ ਜੀ, ਨਾਤੇ ਧੋਤੇ ਇਹਨਾਂ ਗੱਲਾਂ ਤੋਂ ਬਹੁਤ ਧੰਨਵਾਦ ਮੈਂ ਟੁਗਰ ਸੋਰੀਆ ਜੀ। ਸ਼ੁਕਰੀਆ। ਹਾਂ ਤਾਂ ਜਿਸ ਸਰੋਤਿਓ 30 ਸਮਾਰਖਾਂ ਦਾ ਅੱਜ ਨਾਮਾ ਸੂਈ ਅਟਕ ਰਹੀ ਜਾਪਦੀ ਪਹੁੰਚ ਇੱਥੇ ਦਿੱਤਾ ਪੈਸੇ ਸਲਵਿੰਦਰ ਨੂੰ ਪੱਟਮੀਆਂ ਜਾਰੀ ਤਸਕਰਾਂ ਨਾਲ ਸੀ ਲਾਈ ਉਹਨੇ ਮੋਟਾ ਮਾਲ ਉਹ ਰਿਹਾ ਸੀ ਖੱਟਮੀਆਂ ਨਿਰੇ ਨੋਟ ਨਹੀਂ ਹੀਰੇ ਸਨ ਨਾਲ ਹੁੰਦੇ ਇਸੇ ਗੇੜ ਵਿੱਚ ਖਾ ਗਿਆ ਸੱਟਮੀਆਂ। ਇਹ ਤਾਂ ਸਿਰਫ ਸਟੋਰੀ ਦਾ ਪੱਖ ਇੱਕੋ ਪੱਖ ਦੂਜਾ ਕੋਈ ਦੇਊ ਇਹ ਕੱਟਮੀਆਂ। ਭਾਵੇਂ ਦਿੱਲੀ ਦੇ ਅੰਦਰ ਪਈ ਜਾਂਚ ਹੋਵੇ ਖਬਰ ਜਾਂਦੀ ਪੰਜਾਬ ਵਿੱਚ ਸੁਣੀ ਮੀਆਂ ਜਾਂਚ ਕਰਤਿਆਂ ਤੋਂ ਕਲਮ ਤੇਜ਼ ਤੁਰਦੀ ਜਿਹੜੀ ਜਾਵੇ ਸਬੂਤ ਸਭ ਚੁਣੀ ਮੀਆਂ। ਬਹੁਤ ਤੁਹਾਡਾ ਧੰਨਵਾਦ ਸਰੋਤਿਓ ਤੇ ਅਗਲੇ ਬੁਲਟਨ ਵਿੱਚ ਫਿਰ ਮਿਲਾਂਗੇ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।